जी शुक्रिया जी सारिਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਸਿੰਘ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 9970 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸਮੁੱਚਾ ਪੰਜਾਬ ਕਹਿੰਦੇ ਕਿਸਾਨ ਦੇ ਖੇਤਾਂ ਦੇ ਹੱਕ ਦੇ ਵਿੱਚ ਡਟ ਗਿਆ, ਪੂਰਨ ਤੌਰ 'ਤੇ ਰਿਹਾ ਬੰਦ। ਹਾਂਜੀ ਬਿਲਕੁਲ, ਇੱਕ ਚੀਜ਼ ਜਿਹੜੀ ਹੈ ਨਾ, ਚਲੋ ਉਦਾਸੀ ਹੈ ਖੇਤਾਂ ਦੇ ਵਿੱਚ, ਖੇਤ ਉਦਾਸ ਨੇ, ਖੇਤ ਚਿੰਤਾਤੁਰ ਨੇ, ਖੇਤਾਂ ਦੀ ਹੋਂਦ ਤੇ ਇੱਕ ਸਵਾਲੀਆ ਨਿਸ਼ਾਨ ਹੈ। ਪਰ ਦੇਖੋ ਕ੍ਰਾਈਸਿਸ ਜਿਹੜੇ ਹੁੰਦੇ ਆ ਨਾ, ਕੁਛ ਮਾਮਲਿਆਂ ਦੇ ਵਿੱਚ ਚੰਗੇ ਵੀ ਹੁੰਦੇ ਆ। ਮਸਲਨ ਕਿ ਤੁਹਾਡੀ ਲੀਡਰਸ਼ਿਪ ਪਰਖੀ ਜਾਂਦੀ ਆ, ਨਵੀਂ ਲੀਡਰਸ਼ਿਪ ਪੁੰਗਰਨੀ ਸ਼ੁਰੂ ਕਰਦੀ ਆ। ਜਦੋਂ ਹੁਣ ਧਰਨਿਆਂ ਦੇ ਵਿੱਚ ਜਾ ਕੇ ਵੇਖੋਗੇ, ਨੌਜਵਾਨ ਬੋਲਦੇ ਆ, ਇੰਨੇ ਸਵਾਲਾਤ ਕਰਦੇ ਆ, ਇੰਨੀਆਂ ਗੱਲਾਂ ਡੂੰਘੀਆਂ ਕਰਦੇ ਆ, ਤਾਂ ਫਿਰ ਉੱਥੇ ਤੁਹਾਨੂੰ ਥੋੜ੍ਹੀ ਜਿਹੀ ਧਾਰਸ ਵੱਜਦੀ ਆ ਕਿ ਜੋ ਲੋਕ ਕਹਿੰਦੇ ਆ ਕਿ ਪੰਜਾਬੀ ਨੌਜਵਾਨ ਡਰੱਗੀ ਆ, ਪੰਜਾਬੀ ਨੌਜਵਾਨ ਗਾਇਕਾਂ ਦੇ ਪਿੱਛੇ ਲੱਗੂ ਆ, ਇਹ ਸਾਰੀਆਂ ਧਾਰਨਾਵਾਂ ਉੱਥੇ ਜਾ ਕੇ ਟੁੱਟ ਜਾਂਦੀਆਂ ਨੇ ਜਦੋਂ ਅਸੀਂ ਗਰਾਊਂਡ 'ਤੇ ਜਾਂਦੇ ਹਾਂ। ਕੋਈ ਉਹਨਾਂ ਨੂੰ ਇਹ ਨਹੀਂ ਹੈ, ਇਹ ਇੱਕ ਟੌਂਚ ਮਾਰੀ ਜਾਂਦੀ ਹੈ, ਬੋਤਲ ਪਿੱਛੇ ਵਿਕਣ ਵਾਲੇ ਲੋਕ ਆ ਅੱਛਾ, ਪਰ ਉੱਥੇ ਪੁੱਛੋ, ਕਹਿੰਦੇ ਨਹੀਂ ਮੋਟਰਸਾਈਕਲਾਂ 'ਚ ਤੇਲ ਆਪ ਦਾ ਪਵਾ ਕੇ ਲਿਆਏ ਆ, ਅਸੀਂ ਆਪ ਆਏ ਹਾਂ, ਕਿਸੇ ਨੇ ਸੱਦਿਆ ਨਹੀਂ ਹੈ। ਸੋ ਇਹ ਚੀਜ਼ ਜਿਹੜੀ ਹੈ ਨਾ, ਉਹ ਅੱਜ ਦੇਖਣ ਵਾਲੀ ਹੈ। ਇਹ ਜਿਹੜਾ ਸੰਘਰਸ਼ ਚੱਲਦਾ ਪਿਆ, ਅਸਲ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਜਾਬ ਦਾ ਸੰਘਰਸ਼ ਹੈ। ਔਰ ਐਸੀ ਵੰਗਾਰ ਪਈ ਆ। ਠੀਕ ਹੈ, ਨਰਿੰਦਰ ਮੋਦੀ ਨੂੰ ਚੈਲੰਜ ਤਾਂ ਹੋਇਆ, ਦਲਿਤਾਂ ਨੇ ਕੀਤਾ, ਫਿਰ ਇਸ ਤੋਂ ਇਲਾਵਾ ਸ਼ਹੀਨ ਬਾਗ ਨੇ ਕੀਤਾ, ਪਰ ਇੱਕ ਸੂਬੇ ਨੇ ਜਿਸ ਤਰੀਕੇ ਨਾਲ ਕੀਤਾ, ਮਤਲਬ ਕਿ ਕੰਪਲੀਟਲੀ ਇੱਕ ਸੂਬਾ ਜਿਸ ਤਰੀਕੇ ਦੇ ਨਾਲ ਅੜ ਕੇ ਖਲੋ ਗਿਆ, ਇਹ ਇੱਕ ਨਜ਼ੀਰ ਆ, ਪਰਸੈਪਸ਼ਨ ਤੋੜਨ ਵਾਲਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸਾ ਹੱਲਾ ਕਿਸੇ ਨੇ ਦੱਸ ਦਿੱਤਾ ਕਿ ਨਹੀਂ, ਅਣਖ ਗੈਰਤ ਜੋ ਹੁੰਦੀ ਹੈ ਨਾ, ਉਹ ਹਮੇਸ਼ਾ ਕਈ ਕੌਮਾਂ ਦੇ ਖੂਨ ਦਾ ਹਿੱਸਾ ਰਹਿੰਦੀ ਹੈ। ਸੋ ਪੰਜਾਬੀਆਂ ਨੇ ਇਸ ਵੇਲੇ ਜਿਸ ਤਰ੍ਹਾਂ ਦਾ ਸੰਘਰਸ਼ ਤਪਾਇਆ ਹੋਇਆ, ਵਾਕਿਆ ਉਹ ਕਾਬਲੇ ਤਾਰੀਫ ਆ। ਸੋ ਪੰਜਾਬ ਸਮੁੱਚੇ ਤੌਰ ਤੇ ਬੰਦ ਰਿਹਾ। ਕਿਸੇ ਨੇ ਜਾ ਕੇ ਦੁਕਾਨਦਾਰ ਨੂੰ ਆਖਿਆ ਨਹੀਂ ਕਿ ਸ਼ਟਰ ਸਿੱਟ, ਕਿਸੇ ਨੇ ਇਹ ਨਹੀਂ ਆਖਿਆ ਕਿ ਤੂੰ ਦੁੱਧ ਨਹੀਂ ਪਾਉਣਾ ਨਾ, ਦੁੱਧ ਹੀ ਆਪਣੇ ਆਪ ਹੀ ਕਹਿੰਦੇ ਕਿ ਨਾ, ਇਹਨੇ ਤੜਕੇ ਪਾ ਲਿਆ ਤੇ ਪਾ ਲਿਆ। ਉਸ ਤੋਂ ਬਾਅਦ ਮੈਂ ਅੱਜ ਜਦੋਂ ਜਾ ਰਿਹਾ ਸੀਗਾ ਧਰਨੇ ਤੇ, ਤਾਂ ਮੈਨੂੰ ਰਸਤੇ ਦੇ ਵਿੱਚ ਇੱਕ ਦੋਧੀ ਜਿਹੜਾ ਕਿ ਰੋਜ਼ਾਨਾ ਸਾਈਕਲ ਤੇ ਜਾਂਦਾ ਸੀ, ਬਿਨਾਂ ਡਰਮਾਂ ਤੋਂ ਜਾਂਦਿਆਂ ਇੱਕ ਨਿੱਕੀ ਜਿਹੀ ਡਰਮੀ ਨਾਲ ਦੇਖਿਆ ਤਾਂ ਪੁੱਛਿਆ, ਕਹਿੰਦੇ ਕਿ ਮੈਂ ਅੱਜ ਨਹੀਂ ਦੁੱਧ ਪਾਉਣ ਜਾਣਾ, ਅੱਜ ਮੇਰਾ ਵੀ ਔਫ ਆ, ਕੱਲ ਹੀ ਮੈਂ ਦੱਸਦਾ ਸੀ ਆਹ ਦੁੱਧ ਆ ਜਿਹੜਾ ਉਹ ਧਰਨੇ ਦੇ ਲੰਗਰ 'ਚ ਪਹੁੰਚ ਰਿਹਾ ਸ਼ਾਇਦ। ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ। ਯਾਨੀ ਇੱਕ ਪਾਸੇ ਉਦਾਸੀ ਹੈ ਖੇਤਾਂ ਦੀ, ਇੱਕ ਪਾਸੇ ਚਿੰਤਾ ਹੈ, ਪਰ ਦੂਸਰੇ ਪਾਸੇ ਇਹ ਸੁਖਦ ਗੱਲ ਆ ਕਿ ਨੌਜਵਾਨ, ਅੱਜ ਮੈਂ ਇੱਕ ਨੌਜਵਾਨ ਦੀ ਸਪੀਚ ਸੁਣ ਰਿਹਾ ਸੀ, ਜਗਦੇਵ ਸਿੰਘ ਖੁੱਡੀਆਂ ਦੇ ਪੋਤਰੇ ਸਨ। 2 ਮਿੰਟ ਦੀ ਸਪੀਚ ਦੇ ਵਿੱਚ ਉਹ 20-25 ਸਾਲ ਦਾ ਬੱਚਾ ਸੀਗਾ, ਉਸਨੇ ਅਮਰੀਕਾ ਤੱਕ ਦੇ ਕਿਸਾਨਾਂ ਦੀ ਸਥਿਤੀ ਬਿਆਨ ਕਰ ਦਿੱਤੀ। ਤੁਸੀਂ ਆਪ ਸਮਝ ਸਕਦੇ ਹੋ, ਸੋਚ ਸਕਦੇ ਹੋ ਕਿ ਨੌਜਵਾਨ ਜਿਹੜਾ ਆ ਉਹ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਲੈ ਰਿਹਾ, ਲੈ ਹੀ ਨਹੀਂ ਰਿਹਾ, ਇਸ ਸੰਘਰਸ਼ ਦਾ ਹਿੱਸਾ ਬਣ ਕੇ ਚੱਲ ਰਿਹਾ। ਤੇ ਇੱਕ ਪਾਸੇ 75 ਸਾਲ ਦਾ ਬਾਬਾ ਇੱਕ ਸਪੀਚ ਕਰਦਾ, ਤਾਂ ਉਹਦੇ ਬਰੋਬਰ 25 ਸਾਲ ਦਾ ਇੱਕ ਨੌਜਵਾਨ ਖੜ ਕੇ ਸਪੀਚ ਕਰਦਾ, ਤਾਂ ਇਹ ਇੱਕ ਅਜਬ ਨਜ਼ਾਰਾ। ਸੋ ਮੈਂ ਸਮਝਦਾ ਕਿ ਕ੍ਰਾਈਸਿਸ ਦੇ ਦਰਮਿਆਨ ਇੱਕ ਨਵੀਂ ਤਰ੍ਹਾਂ ਦੀ ਕਰਵਟ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਸੋ ਹੋ ਸਕਦਾ ਕਿ ਨੁਕਸਾਨ ਤੋਂ ਬਾਅਦ ਇੱਕ ਸਾਡਾ ਫਾਇਦਾ ਵੀ ਹੋਵੇ, ਕਿਉਂਕਿ ਅਸੀਂ ਇਕੱਠੇ ਵੀ ਹੋ ਰਹੇ ਹਾਂ ਪਾਰਟੀਬਾਜ਼ੀ ਤੋਂ ਉੱਤੇ, ਔਰ ਦੂਸਰਾ ਕਿ ਅਸੀਂ ਇੱਕ ਦੂਜੇ ਨੂੰ ਸਹਿਯੋਗ ਵੀ ਕਰ ਰਹੇ ਹਾਂ। ਸਾਰੀਆਂ ਜਮਾਤਾਂ ਇੱਕ ਦੂਜੇ ਨਾਲ ਰਲ ਗਈਆਂ, ਕਾਮਰੇਡ ਕੀ, ਗੁਰਸਿੱਖ ਕੀ, ਨੌਜਵਾਨ ਕੀ, ਕਲਾਕਾਰ ਕੀ, ਚਿੰਤਕ ਕੀ, ਸਭ ਇੱਕੋ ਪਲੇਟਫਾਰਮ ਤੇ। ਤਾਂ ਮੇਰੇ ਖਿਆਲ ਦੇ ਨਾਲ ਇਸ ਪਾਸੇ ਅਸੀਂ ਕਹਿ ਸਕਦੇ ਹਾਂ ਕਿ ਸੁਖਦ ਸੁਨੇਹਾ ਹੈ। ਸੋ ਕਾਫੀ ਕੁਛ ਹੋਇਆ। ਸ਼ੰਭੂ ਬੈਰੀਅਰ ਤੇ ਲੱਕੀ ਸਿਧਾਣੇ ਵੀ ਚੱਲ ਗਏ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਆਪਦਾ ਗਾਇਕਾਂ ਦਾ ਗਰੁੱਪ ਲੈ ਕੇ ਬਹਿ ਗਿਆ ਮਾਨਸੇ ਦੇ ਵਿੱਚ।
ਨਾਭੇ ਦੇ ਵਿੱਚ ਹਰਭਜਨ ਮਾਨ ਹੋਰਾਂ ਨੇ ਡੇਰੇ ਲਾ ਲਏ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਲਾਕਾਰ ਪਿੱਛੇ ਰਹਿ ਕਿਹੜਾ ਗਿਆ। ਸਾਰੇ ਕਲਾਕਾਰ ਹੀ ਸੜਕਾਂ ਤੇ ਆ ਗਏ। ਇਸ ਤੋਂ ਇਲਾਵਾ ਜੇ ਦੇਖੋਗੇ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਸੜਕ ਤੇ ਆਉਣਾ ਪਿਆ। ਲੰਬੀ ਦੇ ਲਾਗੇ ਉਹਨਾਂ ਨੇ ਵੀ ਧਰਨਾ ਲਾਇਆ ਹੋਇਆ ਸੀਗਾ। ਹਾਲਾਂਕਿ ਇੱਕ ਗਾਇਕਾ ਹੈ ਖੁਦਾ ਬਖਸ਼, ਤੁਸੀਂ ਸੁਣਿਆ ਹੋਣਾ, ਉਹਦੀ ਭੈਣ ਆ, ਇਹ ਬਾਦਲ ਪਿੰਡ ਦੇ ਹੀ ਆ, ਤੇ ਇਹਨਾਂ ਨੂੰ ਰੋਕਿਆ ਗਿਆ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਤੁਹਾਨੂੰ ਪਿੱਛੇ ਬੈਠਣਾ ਪਏਗਾ, ਤਾਂ ਪਿੱਛੇ ਬੈਠੇ 2-4 ਮਿੰਟ ਚਲੇ ਗਏ। ਖੈਰ ਇੱਕ ਵੱਖਰਾ ਵਿਸ਼ਾ। ਤਾਂ ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਬਾਜ਼ਾਰ ਟੋਟਲੀ ਬੰਦ ਰਹੇ। ਬੰਦ ਦੇ ਸਮਰਥਨ ਦੇ ਵਿੱਚ ਕਿਉਂ? ਕਿਉਂਕਿ ਜਿਹੜੇ ਸਾਡੇ ਮੰਨ ਲਓ ਕਿ ਗੈਰ ਖੇਤੀ ਵਾਲੇ ਲੋਕ ਆ, ਜਿਨ੍ਹਾਂ ਦੇ ਕਾਰੋਬਾਰ ਬਾਜ਼ਾਰੂ ਕਾਰੋਬਾਰ ਕਹਿ ਸਕਦੇ ਹਾਂ, ਤਾਂ ਉਹ ਇਸ ਚੀਜ਼ ਨੂੰ ਭਲੀ ਭਾਂਤੀ ਸਮਝ ਚੁੱਕੇ ਆ ਕਿ ਇਸ ਬੇੜੀ ਦੇ ਵਿੱਚ ਸਾਰੇ ਹੀ ਸਵਾਰ ਆ। ਮਤਲਬ ਕਿ ਕੀ ਲੇਬਰਰ, ਕੀ ਮਿਸਤਰੀ, ਕੀ ਜੋ ਉਸਾਰੀ ਵਾਲਾ ਠੇਕੇਦਾਰ ਆ, ਜੋ ਇੱਥੇ ਹੋਰ ਕੋਈ ਛੋਟਾ ਮੋਟਾ ਕਾਰੋਬਾਰ ਕਰਦਾ ਬਾਜ਼ਾਰ ਦੇ ਵਿੱਚ, ਚਾਹੇ ਲੀੜੇ ਦਾ, ਲੱਤੇ ਦਾ, ਜੋ ਮਰਜ਼ੀ ਆ, ਕਿ ਅਸੀਂ ਸਾਰੇ ਇੱਕੋ ਬੇੜੇ ਦੇ ਵਿੱਚ ਸਵਾਰ ਆ। ਜੇ ਬੇੜਾ ਡੁੱਬਿਆ ਤਾਂ ਅਸੀਂ ਸਾਰੇ ਡੁੱਬ ਜਾਵਾਂਗੇ। ਤਾਂ ਇਸ ਕਰਕੇ ਸਾਰਿਆਂ ਨੇ ਇੱਕ ਦੂਜੇ ਨੂੰ ਸਹਿਯੋਗ ਕੀਤਾ। ਵੱਡੀਆਂ ਗੱਲਾਂ ਤੇ ਇਹੋ ਨੇ ਕਿ ਕਿਸੇ ਨੇ ਵੀ ਕੋਈ ਮੁਖਾਲਫਤ ਨਹੀਂ ਕੀਤੀ ਸਿਵਾਏ ਭਾਜਪਾ ਤੋਂ। ਭਾਜਪਾ ਜਿਹੜੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਇਸ ਸੰਘਰਸ਼ ਦੇ ਵੀ ਉਲਟ ਖਲੋਤੀ ਹੈ, ਔਰ ਜੋ ਕਿਸਾਨ ਕਹਿ ਰਹੇ ਆ ਉਹਨਾਂ ਦਾ ਵਿਚਾਰ ਵੀ ਇਸ ਚੀਜ਼ ਦੇ ਉਲਟ ਆ। ਖੈਰ ਉਹ ਉਹਨਾਂ ਦੀ ਮਰਜ਼ੀ ਆ, ਉਹ ਆਪਣੀ ਰਾਜਨੀਤੀ ਨਾਲ ਬੱਧੇ ਹੋਏ ਆ। ਸੋ ਸੁਖਬੀਰ ਸਿੰਘ ਬਾਦਲ ਨੇ ਕਿਹਾ, ਉਹ ਕਹਿੰਦੇ ਆ ਕਿ ਕਾਂਗਰਸ ਨੇ ਆਪਣੀ ਮੈਨੀਫੈਸਟੋ ਵਿੱਚ ਸਾਰੀਆਂ ਮੰਡੀਆਂ ਖਤਮ ਕਰਨ ਦੀ ਗੱਲ ਕਹੀ ਸੀ। ਸੋ ਮੈਂ ਥੋੜੇ ਜਿਹੇ ਤੁਹਾਨੂੰ ਬਿਆਨ ਦੱਸ ਦਿੰਦਾ ਜੇ ਅੱਜ ਇਹਨਾਂ ਨੇ ਦਿੱਤੇ ਪੋਲੀਟੀਸ਼ੀਅਨਸ ਨੇ। ਵੈਸੇ ਇੱਕ ਕਮਾਲ ਦੀ ਗੱਲ ਆ, ਮਲੋਟ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ। ਸੁਖਬੀਰ ਸਿੰਘ ਬਾਦਲ ਦਾ ਤੈਅ ਪ੍ਰੋਗਰਾਮ ਸੀਗਾ। ਦੇਖੋ ਹੁਣ ਸਿਆਸਤ ਕਿਸ ਤਰ੍ਹਾਂ, ਸਾਡੇ ਉੱਥੇ ਇੱਕ ਫਲਾਈਓਵਰ ਆ, ਫਲਾਈਓਵਰ ਤੋਂ ਖੱਬੇ ਪਾਸੇ ਅਕਾਲੀਆਂ ਦਾ ਧਰਨਾ ਲਿਖਿਆ ਗਿਆ, ਸੱਜੇ ਪਾਸੇ ਕਾਂਗਰਸੀਆਂ ਦਾ, ਵਿਚਾਲੇ ਪੁਲ ਦੇ ਉੱਤੇ ਆਮ ਆਦਮੀ ਪਾਰਟੀ ਵਾਲਿਆਂ ਦਾ, ਤੇ ਥੱਲੇ ਪੁਲ ਦੇ ਸਾਂਝਾ। ਸੋ ਇਹ ਹਾਲ ਸੀ, ਪਰ ਕਾਂਗਰਸੀਆਂ ਨੇ ਐਨ ਮੌਕੇ ਤੇ ਮੁਲਤਵੀ ਕਰ ਦਿੱਤਾ। ਉਹਨਾਂ ਕਿਹਾ ਕਿ ਨਹੀਂ, ਅਸੀਂ ਸਾਂਝੇ ਧਰਨੇ 'ਚ ਬੈਠਾਂਗੇ। ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਮਲੋਟ ਆਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ। ਉੱਥੇ ਆਪਣੇ ਪਿੰਡ ਦੇ ਲਾਗੇ ਬੈਠ ਗਏ। ਸੋ ਜਿਹੜੇ ਅਕਾਲੀ ਸੀ, ਕੱਟੜ ਅਕਾਲੀ ਕਹਿ ਲਓ, 70 ਸਾਲ ਦੇ ਜਿਹੜੇ ਪਰਿਵਾਰ ਅਕਾਲੀ ਦਲ ਨੂੰ ਸਪੋਰਟ ਕਰਦੇ ਆ, ਉਹ ਸਾਂਝੇ ਭੋਲ ਦੇ ਵਿੱਚ ਆ ਕੇ ਬੈਠੇ ਹੋ ਸਨ, ਜਿਹਨਾਂ ਨੂੰ ਮੈਂ ਜਾਤੀ ਤੌਰ ਤੇ ਵੀ ਜਾਣਦਾ ਸੀ। ਫਿਰ ਥੋੜੀ ਦੇਰ ਤੱਕ ਆਮ ਆਦਮੀ ਪਾਰਟੀ ਵਾਲੇ ਵੀ ਪੁਲ ਤੋਂ ਉਤਰ ਕੇ ਥੱਲੇ ਆ ਗਏ। ਸੋ ਆਹ ਹਾਲ ਸੀਗਾ ਮਲੋਟ ਦਾ। ਤੁਸੀਂ ਸਮਝ ਸਕਦੇ ਹੋ ਕਿ ਰਾਜਨੀਤੀ ਨੂੰ ਤਵੱਜੋ ਹੀ ਨਹੀਂ ਦਿੱਤੀ ਲੋਕਾਂ ਨੇ। ਹਾਂ ਠੀਕ ਆ, ਜਿਹੜੇ ਲੋਕਾਂ ਦੀਆਂ ਗਰਜ਼ਾਂ ਹੁੰਦੀਆਂ ਰਾਜਨੀਤੀ ਨਾਲ, ਜਾਂ ਬਹੁਤ ਹੀ ਜ਼ਿਆਦਾ ਉਹ ਫਾਰਵਰਡ ਲਾਈਨ 'ਚ ਕਹਿ ਲਓ ਕਿ ਰਾਜਨੀਤੀ ਲੈ ਕਰਦੇ ਜਾ ਕੇ, ਤਾਂ ਉਹ ਜ਼ਰੂਰ ਰਾਜਨੀਤੀ ਵਾਲੀਆਂ ਧਿਰਾਂ ਦੇ ਨਾਲ ਸਨ। ਬਟ ਜਿਹੜੇ ਆਮ ਵਰਕਰ ਹੇਠਲੇ ਪੱਧਰ ਤੇ, ਉਹਨਾਂ ਨੇ ਤਰਜੀਹ ਇੱਧਰ ਹੀ ਦਿੱਤੀ ਹੈ। ਸੋ ਮਲੋਟ ਦਾ ਤੁਹਾਨੂੰ ਥੋੜਾ ਜਿਹਾ ਮੈਂ ਦ੍ਰਿਸ਼ਟਾਂਤ ਦੱਸਿਆ, ਜਿਹੜਾ ਮੈਂ ਅੱਖੀ ਡਿੱਠਿਆ। ਤਾਂ ਇਹਨਾਂ ਨੂੰ ਪ੍ਰੋਗਰਾਮ ਰੱਦ ਕਰਨਾ ਪਿਆ, ਕਿਉਂਕਿ ਇਹਨਾਂ ਨੂੰ ਡਰ ਸੀਗਾ ਕਿ ਲੋਕ ਕਿਤੇ ਉਲਟ ਨਾ ਸਮਝ ਲੈਣ, ਜਾਂ ਸਾਡਾ ਕੱਟ, ਕਿਉਂਕਿ ਉੱਥੇ ਕੱਟ ਬਹੁਤ ਭਾਰੀ ਸੀ ਸਾਂਝੇ ਕੋਲ 'ਚ। ਸੋ ਇਸ ਕਰਕੇ ਇਹਨਾਂ ਨੂੰ ਪ੍ਰੋਗਰਾਮ ਰੱਦ ਕਰਨਾ ਪਿਆ। ਆਮ ਆਦਮੀ ਪਾਰਟੀ ਤੇ ਨਿਸ਼ਾਨਾ ਲਾਇਆ। ਇਹਨਾਂ ਨੇ ਕਿਹਾ ਕਿ ਦਿੱਲੀ 'ਚ ਇਹਨਾਂ ਨੇ ਗੰਦ ਪਾਇਆ ਹੋਇਆ, ਤੇ ਨਾਲ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਉਹ ਆਪਸ 'ਚ ਰਲੇ ਹੋਏ ਆ। ਖੈਰ ਦੂਸਰੇ ਪਾਸੇ ਕੈਪਟਨ ਸਾਹਿਬ ਕਹਿੰਦੇ ਬਿੱਲ ਵਾਪਸ ਨਾ ਲੈ ਤਾਂ ਸਾਰਾ ਪੰਜਾਬ ਜਿਹੜਾ ਦਿੱਲੀ ਉੱਪਰ ਜਾਏਗਾ। ਇਸ ਤੋਂ ਇਲਾਵਾ ਕਿਸਾਨਾਂ ਦਾ ਵੱਡਾ ਐਲਾਨ ਹੋਇਆ, ਕਹਿੰਦੇ ਕਿ 29 ਸਤੰਬਰ ਤੱਕ ਜਾਰੀ ਰਹੇਗਾ ਰੇਲ ਰੋਕੋ ਅੰਦੋਲਨ। ਫਿਰ STPC ਨੇ ਵੀ ਅੱਛਾ ਕੰਮ ਕੀਤਾ, ਇਹਨਾਂ ਨੇ ਸਪੋਰਟ ਕੀਤੀ ਆ, ਔਰ ਸਾਰੇ ਆਫਿਸ ਬੰਦ ਰੱਖੇ। ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਸ਼ੰਭੂ ਬੈਰੀਅਰ ਤੇ ਵੀ ਜ਼ਬਰਦਸਤ ਪ੍ਰਦਰਸ਼ਨ ਹੋਇਆ। ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਪ੍ਰਦਰਸ਼ਨ 'ਚ ਸ਼ਾਮਲ ਹੋਣ ਆਏ ਅਕਾਲੀ ਆਗੂ ਸਰਬਜੀਤ ਸਿੰਘ ਮੱਕੜ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਕਾਰ ਸੇਵਾ ਸੰਪਰਦਾ ਵਾਲੇ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਏ ਆ ਸਮਰਥਨ ਦੇ ਵਿੱਚ, ਔਰ ਦਾਲ ਪ੍ਰਸ਼ਾਦਾ ਵੀ ਬਹੁਤ ਖੂਬ ਉੱਥੇ ਵਰਤਾਇਆ ਜਾ ਰਿਹਾ, ਲੰਗਰ ਲਾਏ ਜਾ ਰਹੇ ਆ। ਫਿਰ ਇਸ ਤੋਂ ਇਲਾਵਾ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਵੀ ਡਟਵਾਂ ਵਿਰੋਧ ਜਿਹੜਾ ਹੈ ਉਹ ਖੇਤੀ ਬਿੱਲਾਂ ਦਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਮੈਡੀਕਲ ਸਟੋਰ ਜਿਹੜੇ ਤਕਰੀਬਨ ਉਹਨਾਂ ਨੇ ਵੀ ਬੰਦ ਕਰ ਦਿੱਤੇ। ਦੇਖ ਲਓ ਕਿ ਐਮਰਜੈਂਸੀ ਸੇਵਾ ਵਾਲੇ ਜਿਹੜੇ ਸੀਗੇ ਉਹਨਾਂ ਨੇ ਵੀ ਆਖਿਆ, ਨੰਬਰ ਦੇ ਦਿੱਤੇ ਗਏ, ਮਤਲਬ ਕਿ ਸ਼ਹਿਰ 'ਚ ਜਿਹੜੇ ਪ੍ਰਧਾਨ ਵਗੈਰਾ ਹੁੰਦੇ ਇਹਨਾਂ ਦੇ, ਕਿ ਕੋਈ ਐਮਰਜੈਂਸੀ ਹੈ ਤਾਂ ਸੰਪਰਕ ਕਰ ਲਓ, ਪਰ ਅਸੀਂ ਕਿਸਾਨਾਂ ਦੇ ਨਾਲ ਖਲੋਤੇ ਆ। ਇਸ ਤੋਂ ਇਲਾਵਾ ਦੇਰ ਸ਼ਾਮ ਇਹ ਖਬਰ ਆ ਗਈ ਕਿ ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰਾ ਐਡਵੋਕੇਟ ਮੈਣੀ ਹੈ ਜਿਹੜਾ, ਉਹ ਅਸਤੀਫਾ ਦੇ ਗਿਆ। ਸੋ ਇਹ ਸਾਰੀ ਹਲ ਚੱਲ ਰਹੀ ਆ। ਬਹੁਤ ਜ਼ੋਰਦਾਰ ਪ੍ਰਦਰਸ਼ਨ ਰਹੇ ਆ, ਜ਼ੋਰਦਾਰ ਜਿੱਦਾਂ ਕਹਿ ਲਓ ਕਿ ਧਰਨੇ ਰਹੇ।
ਟੋਟਲੀ ਪੰਜਾਬ ਬੰਦ ਸੀਗਾ, ਪਿੰਡਾਂ ਨੂੰ ਛੱਡ ਕੇ ਸ਼ਹਿਰ ਜਿੱਦਾਂ ਕਹਿ ਸਕਦੇ ਹਾਂ ਕਿ ਆਪ ਮੁਹਾਰੇ ਅੱਜ ਬੰਦ ਕਰਕੇ ਸਿਰਫ ਤੇ ਸਿਰਫ ਖੇਤਾਂ ਦੇ ਖਲੋਤੇ, ਖੇਤਾਂ ਦੇ ਪੁੱਤਾਂ ਦੇ ਖਲੋਤੇ। ਜੀ 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 ਬਿਲਕੁਲ। ਇਹ ਦੇਖ ਕੇ ਚਲੋ ਚੰਗੀ ਗੱਲ ਲੱਗਦੀ ਆ ਵੀ ਸਾਰੇ ਜਾਣੇ ਇਕੱਠੇ ਨੇ, ਸਾਰੇ ਜਾਣੇ ਇਸ ਦੇ ਪ੍ਰਤੀ ਪੰਜਾਬ ਹਿਤੈਸ਼ੀ ਜਿਹੜੇ ਆ ਉਹ ਹੋਏ ਨੇ। ਅਤੇ ਮਿੰਟੂ ਜੀ ਆਈ ਥਿੰਕ ਅਜਿਹੇ ਮੌਕੇ ਦੇ ਉੱਤੇ ਪੰਜਾਬ ਦਾ ਇੱਕ ਸਾਂਝਾ ਝੰਡਾ, ਜਿੱਦਾਂ ਤੁਸੀਂ ਕਿਹਾ ਵੀ ਸਾਰੇ ਜਾਣੇ ਇਕੱਠੇ ਹੀ ਜਿਹੜੇ ਉਹ ਹੋਏ ਆ, ਅਤੇ ਇਹਨਾਂ ਨੂੰ ਇੱਕ ਸਾਂਝਾ ਝੰਡਾ ਜਿਹੜਾ ਉਹ ਲਾਉਣਾ ਚਾਹੀਦਾ ਆ। ਇੱਕ ਬੜੀ ਅਜੀਬ ਜਿਹੀ ਗੱਲ ਦੇਖੀ ਕੱਲ੍ਹ, ਕਪਲ ਚੈਲੰਜ ਬੜਾ ਚੱਲਿਆ ਵੀ ਇਸ ਫਾਰਮ ਬਿੱਲ ਨੂੰ ਸ਼ਾਇਦ ਜਾਂ ਇਹਨਾਂ ਪ੍ਰੋਟੈਸਟ ਨੂੰ ਜਿਹੜਾ ਔਨਲਾਈਨ ਆ ਉਹ ਦਬਾਇਆ ਜਾ ਸਕੇ, ਪਰ ਲੋਕਾਂ ਨੇ ਉਸ ਦਾ ਵੀ ਡਟ ਕੇ ਵਿਰੋਧ ਕੀਤਾ। ਹਾਂਜੀ ਦੇਖੋ ਰਾਜਕਨਵੀਰ ਸਿੰਘ ਜੀ, ਇਹ ਹੁਣ ਅਗਾਂਹ ਤਿਕੜਮਾਂ ਚੱਲਣਗੀਆਂ। ਅੱਜ ਜਦ ਅਸੀਂ ਉੱਥੇ ਬੈਠੇ ਸੀਗੇ, ਮੈਂ 4 ਵਜੇ ਤੱਕ ਹੀ ਬੈਠਾ ਉੱਥੇ, ਜਦ ਤੱਕ ਧਰਨਾ ਖਤਮ ਨਹੀਂ ਸੀ ਹੋਇਆ, ਤੇ ਅਸੀਂ ਉੱਥੇ ਇੱਕ ਚੀਜ਼ ਨੋਟ ਕੀਤੀ ਕਿ ਜੋ ਇੰਟਰਨੈਟ ਚੱਲ ਰਿਹਾ ਸੀਗਾ, ਅਚਾਨਕ ਉਹਦੇ ਸਰਵਰ ਡਾਊਨ ਹੋ ਜਾਂਦੇ ਆ। ਮੈਂ ਨਾਲ ਦੇ ਨੂੰ ਪੁੱਛਿਆ, ਉਹ ਉੱਥੇ ਵੀ ਮਤਲਬ ਕਿ ਪਤਾ ਨਹੀਂ ਸਾਡੇ ਇਕੱਲੇ ਏਰੀਏ 'ਚ ਸੀਗਾ, ਯਾਨੀ ਸਰਵਰ ਡਾਊਨ ਕਰ ਦਿੱਤੇ ਗਏ 2-3 ਘੰਟੇ ਵਾਸਤੇ। ਸੋ ਇਹ ਤਿਕੜਮਬਾਜ਼ੀਆਂ ਤਾਂ ਚੱਲਣਗੀਆਂ। ਮੈਨੂੰ ਲੱਗਦਾ ਕਿ ਉਹ ਵੀ ਕਿਸੇ ਨਾ ਕਿਸੇ ਪੱਖ ਤੋਂ ਇੱਧਰ ਹੀ ਤੋਰਿਆ ਗਿਆ। ਫਿਰ ਦੀਪਿਕਾ ਪਾਦੂਕੋਣ ਨੂੰ ਅੱਜ ਸੱਦਿਆ ਗਿਆ ਸੀਗਾ ਪੇਸ਼ੀ ਵਾਸਤੇ, ਪਰ ਉਹ ਦੀਪਿਕਾ ਕੁੜੀ ਜਿਹੜੀ ਆ, ਤੁਹਾਨੂੰ ਪਤਾ ਹੀ ਆ, ਉਹਨੇ 1 ਦਿਨ ਦਾ ਸਮਾਂ ਮੰਗ ਲਿਆ ਸੀ ਸ਼ਾਇਦ। ਤੇ ਕਹਿਣ ਦਾ ਮਤਲਬ ਇਹ ਹੈ ਕਿ ਨੈਸ਼ਨਲ ਮੀਡੀਆ ਤੇ ਇਸ ਸੰਬੰਧ ਦੀ ਕਾਲ ਨੂੰ ਕੋਈ ਬਹੁਤੀ ਤਵੱਜੋ ਨਾ ਦਿੱਤੀ ਜਾਵੇ, ਉਹਦਾ ਵੀ ਪ੍ਰਬੰਧ ਕੀਤਾ ਗਿਆ। ਸੋ ਇਹ ਤਿਕੜਮਬਾਜ਼ੀ ਤੇ ਅਗਾਂਹ ਚੱਲੇਗੀ। ਜਿਸ ਤਰ੍ਹਾਂ ਇਸ ਘੋਲ ਨੂੰ ਵਿਆਪਕਤਾ ਮਿਲੇਗੀ, ਜਿਵੇਂ ਜਿਵੇਂ ਇਹਦਾ ਘੇਰਾ ਮੋਕਲਾ ਹੋਵੇਗਾ, ਤਿਵੇਂ ਤਿਵੇਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਉਹਨਾਂ ਦਾ ਸੁਝਾ ਤੰਤਰ ਆ, ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਥੋੜਾ ਖੇਡ ਜਿਹੜਾ ਖੁੱਲਾ ਜ਼ਰੂਰ ਕਰੇਗਾ। ਇਹ ਚੀਜ਼ਾਂ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ। ਸਾਡੇ ਪੰਜਾਬੀ ਥੋੜ੍ਹੇ ਜਿਹੇ ਕਈ ਵਾਰ ਜਿਹੜੇ ਆ ਨਾ, ਉਹ ਜਿੱਦਾਂ ਕਹਿ ਲਓ ਕਿ ਕੋਈ ਵੀ ਗੱਲ ਹੁੰਦੀ ਆ ਉਹਦੇ ਮਗਰ ਲੱਗ ਜਾਂਦੇ ਆ, ਪਰ ਛੇਤੀ ਸਮਝ ਜਾਂਦੇ ਆ ਜਦੋਂ ਇਹ ਆਇਆ ਜਿਹੜਾ ਤੁਸੀਂ ਕਤਲ ਚੱਲ ਗਿਆ, ਤੇ ਉਹ ਜਲਦੀ ਹੀ ਲੋਕਾਂ ਨੇ ਸਮਝਾਇਆ ਇੱਕ ਦੂਜੇ ਨੂੰ ਕਿ ਨਹੀਂ, ਸਾਡਾ ਜਿਹੜਾ ਇਸ ਵੇਲੇ ਗੋਲ ਆ ਉਹ ਸਾਡੀ ਲੜਾਈ ਆ। ਤਾਂ ਅਚਾਨਕ ਫਿਰ ਜਿਵੇਂ ਆਇਆ ਸੀ ਉਵੇਂ ਹੁੰਦਾ ਹੋ ਗਿਆ। ਜੀ ਜੀ। ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਅਕਾਲੀ ਨੇਤਾ ਨੇ ਸਾੜਿਆ ਟਰੈਕਟਰ ਤੇ ਮੋਦੀ ਨੂੰ ਦਿੱਤੀ ਆਤਮਦਾਹ ਦੀ ਚੇਤਾਵਨੀ। ਦੇਖੋ ਇਹ ਮੇਰੇ ਖਿਆਲ ਦੇ ਨਾਲ ਬਿੱਲਾ ਸਾਹਿਬ ਨੇ, ਤੇ ਇਹ ਪਹਿਲਾਂ ਰਹੇ ਆ ਆਮ ਆਦਮੀ ਪਾਰਟੀ 'ਚ, ਫਿਰ ਇਹ ਚੱਲ ਗਏ ਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ। ਬੰਦੇ ਜਜ਼ਬਾਤੀ ਲੱਗਦੇ ਨੇ, ਟਰੈਕਟਰ ਨੂੰ ਅੱਗ ਲਾ ਦਿੱਤੀ। ਗਾਣਾ ਤੇ ਆਇਆ ਸੀ ਨਾ, ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ, ਤੇ ਇੱਥੇ ਇਹਨਾਂ ਨੇ ਰੋ ਰੋ ਕੇ ਅੱਗ ਲਾ ਦਿੱਤੀ ਹੈ। ਤੇ ਕਹਿੰਦੇ ਕਿ ਬਿੱਲ ਵਾਪਸ ਨਾ ਲੈਣ ਦੀ ਸੂਰਤ ਵਿੱਚ ਖੁਦ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਦੇ ਸਾਹਮਣੇ ਅੱਗ ਲਾ ਲਵਾਂਗਾ। ਸੋ ਇਹ ਆਪਣੇ ਆਪ ਦੇ ਵਿੱਚ ਡਿਸੀਜ਼ਨ ਜਿਹੜਾ ਆ, ਚਲੋ ਉਹਨਾਂ ਨੇ ਕੀ ਕਰਨਾ, ਮੈਂ ਸਮਝਦਾ ਕਿ ਅਸੀਂ ਤਾਂ ਉਹਨਾਂ ਨੂੰ ਅਪੀਲ ਕਰ ਸਕਦੇ ਹਾਂ ਕਿ ਨਹੀਂ, ਨਾ ਤਾਂ ਤੁਸੀਂ ਆਤਮਦਾਹ ਕਰੋ, ਤੇ ਰੱਬ ਦਾ ਵਾਸਤਾ ਨਾ ਟਰੈਕਟਰਾਂ ਨੂੰ ਅੱਗ ਲਾਓ। ਜੇ ਤੁਹਾਨੂੰ ਕੋਲ ਇੰਨੀ ਜ਼ਿਆਦਾ ਆ ਤੇ ਤੁਸੀਂ ਟਰੈਕਟਰ ਕਿਸੇ ਗਰੀਬ ਨੂੰ ਦੇ ਦਿਓ, ਕਿਸਾਨ ਨੂੰ, ਕਿਉਂਕਿ ਕਿਸਾਨੀ ਤੇ ਕਰਨੀ ਹੈ ਨਾ। ਇਹ ਤੇ ਹੈ ਨੀ ਗਾ ਕਿ ਖੇਤ ਰਾਤੋਂ ਰਾਤ ਜਿਹੜੇ ਆ ਆਪਣੇ ਉਹ ਸਾਰੇ ਵਾੜਬੰਦੀ ਦਾ ਸ਼ਿਕਾਰ ਹੋ ਜਾਣਗੇ, ਉਹਨਾਂ ਦੇ ਆਲੇ ਦੁਆਲੇ ਉੱਚੀਆਂ ਕੰਧਾਂ ਨਿਕਲ ਜਾਣੀਆਂ ਨੇ। ਖੇਤ ਤੇ ਆਪਾਂ ਸਾਂਭਣੇ ਨੇ, ਖੇਤ ਤੇ ਆਪਾਂ ਵਾਹੁਣੇ ਨੇ, ਬਚਾਉਣੇ ਵੀ ਨੇ ਰਲ ਮਿਲ ਕੇ। ਸੋ ਇੱਕ ਵੱਖਰੀ ਕਿਸਮ ਦੀ ਰਾਜਨੀਤੀ ਆ। ਉਦਣ ਯੂਥ ਬ੍ਰਿਗੇਡ ਕਾਂਗਰਸ ਵਾਲੇ ਜਿਹੜੇ ਆ, ਉਹ ਇੱਕ ਆਸ਼ਾ ਟਰੈਕਟਰ ਸਾੜ ਦਿੰਦੇ ਆ, ਇਹ ਅੱਜ ਉਹ ਸਾੜ ਦਿੰਦੇ ਆ। ਯਾਰ ਕਿਸ ਤਰ੍ਹਾਂ ਦਾ ਵਿਰੋਧ ਆ, ਬਾਹਲੀ ਗੱਲ ਹੈ। ਤੁਸੀਂ ਆਪਣੇ ਟਰੈਕਟਰਾਂ ਨੂੰ ਚੇਨ ਬੰਨ ਸਕਦੇ ਹੋ, ਸੰਗਲ ਲਾ ਸਕਦੇ ਹੋ ਕਿ ਲਓ ਜੀ ਬੇੜੀ ਪੈ ਗਈ, ਜਾਂ ਇੱਕ ਤਖਤੀ ਲਾ ਸਕਦੇ ਹੋ। ਸੰਬੋਧਕ ਵਿਰੋਧ ਹੀ ਹੁੰਦਾ ਨਾ ਕਿ ਲਓ ਵੀ ਸੇਲ ਫॉर ਅਡਾਨੀ, ਸੇਲ ਫॉर ਅੰਬਾਨੀ, ਸੇਲ ਫॉर ਮੋਦੀ। ਤਾਂ ਇੱਕ ਸਿੰਬੋਲਿਕ ਵਿਰੋਧ ਹੈ ਨਾ। ਵਿਰੋਧ ਕਰਨ ਦਾ ਤਰੀਕਾ ਤੁਸੀਂ ਆਪਣੇ ਟਰੈਕਟਰਾਂ ਤੇ ਜਾਂ ਘਰ ਤੇ ਜਾਂ ਖੇਤ ਤੇ ਕਿਤੇ ਵੀ ਲਾ ਸਕਦੇ ਹੋ ਕਿ ਲਓ ਜੀ ਅਸੀਂ ਆ ਵਿਕਾਊ ਕਰਤੀ, ਆ ਜੋ ਲੈ ਲਓ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਕਰਨ ਤੋਂ ਗਰੇਜ਼ ਕਰਨਾ ਚਾਹੀਦਾ। ਸੋ ਬਿੱਲਾ ਸਾਹਿਬ ਦਾ ਆਡਾ ਵੀ ਲੱਗਾ ਰਹਿੰਦਾ ਆਮ ਤੌਰ ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ। ਚਲੋ ਉਹ ਰਾਜਨੀਤੀ ਕਿਸ ਤਰ੍ਹਾਂ ਕਰਦੇ ਨੇ, ਰਾਜਨੀਤੀ ਉਹਨਾਂ ਨੇ ਕਿਸ ਤਰ੍ਹਾਂ ਕਰਨੀ, ਉਹਨਾਂ ਦਾ ਅਧਿਕਾਰ ਖੇਤਰ ਆ, ਪਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਨੂੰ। ਤੇ ਇਸ ਲੋਕ ਭੋਲ ਦੇ ਵਿੱਚ ਪਹਿਲੀ ਗੱਲ ਇਹ ਦੇਖੋ, ਪੰਜਾਬ ਸਾਰਾ ਬੰਦ ਆ, ਤੇ ਬੰਦ ਦੇ ਵਿੱਚ ਤੁਸੀਂ ਕਾਲ ਕੀਤੀ ਆ, ਅਕਾਲੀ ਦਲ ਨੇ ਆਪਦਾ ਅੱਡ ਪ੍ਰੋਗਰਾਮ ਦਿੱਤਾ। ਹੁਣ ਤੁਸੀਂ ਕੱਲ ਨੂੰ ਦੇ ਲੈਂਦੇ ਔਰ ਵੇਖ ਲੈਂਦੇ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ। ਤਾਂ ਬੰਦ ਦੀ ਕਾਲ ਜਦੋਂ ਆ ਗਈ, ਲੋਕਾਂ ਨੇ ਆਪ ਮੁਹਾਰੇ ਪੰਜਾਬ ਬੰਦ ਕਰ ਦਿੱਤਾ, ਤੁਸੀਂ ਵੀ ਨਾਲ ਪ੍ਰੋਗਰਾਮ ਦੇ ਦਿੱਤਾ। ਚਲੋ ਦੇ ਦਿੱਤਾ, ਤੁਸੀਂ ਰਾਜਨੀਤਿਕ ਲੋਕ ਹੋ, ਚਲੋ ਰਾਜਨੀਤੀ ਕਰਨੀ ਆ, ਬਟ
ਆਹ ਚੀਜ਼ਾਂ ਨਾ ਕਰੋ। ਇਸ ਤਰ੍ਹਾਂ ਕੀ ਆ ਕਿ ਮੇਰੇ ਖਿਆਲ ਦੇ ਨਾਲ ਸੰਘਰਸ਼ ਹੈ ਜਿਹੜਾ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦਾ ਇਹਨਾਂ ਚੀਜ਼ਾਂ ਤੋਂ। ਕੱਲ ਨੂੰ ਕੋਈ ਹੋਰ ਬੰਦਾ ਜਿਹੜਾ ਉਹ ਇਸ ਤੋਂ ਵੱਡਾ ਸਪੈਂਡ ਕਰ ਦੇਗਾ ਤਾਂ ਕਿ ਸੁਖਬੀਰ ਸਿੰਘ ਜੀ ਬਾਦਲ ਦੀਆਂ ਨਿਗਾਹਾਂ ਹੇਠ ਆ ਜਾਵੇ। ਇਹ ਚੀਜ਼ ਇਹ ਫਿਰ ਸਹੀ ਨਹੀਂ ਹੈ। ਸਾਨੂੰ ਇਸ ਤਰ੍ਹਾਂ ਦਾ ਵਿਰੋਧ, ਹੁਣ ਤੁਸੀਂ ਦੇਖਦੇ ਹੁੰਦੇ ਨਾ ਪੱਛਮੀ ਲੋਕ ਕਿਸ ਤਰ੍ਹਾਂ ਵਿਰੋਧ ਕਰਦੇ ਆ, ਮਤਲਬ ਵਿਰੋਧ ਕਰਨ ਦਾ ਤਰੀਕਾ ਬੜਾ ਅਜੀਬੋ-ਗਰੀਬ ਹੁੰਦਾ ਹੈ। ਕਦੇ ਉਹ ਆਪਣੀ ਸ਼ਰਟ ਲਾ ਕੇ ਕਰ ਲੈਂਦੇ ਆ, ਕਦੇ ਬਾਲ ਕਟਵਾ ਕੇ ਕਰ ਲੈਂਦੇ ਆ। ਸੋ ਸਾਨੂੰ ਵਿਰੋਧ ਦੇ ਤਰੀਕੇ ਜਿਹੜੇ ਆ ਨਾ ਉਹ ਐਸੇ ਅਪਣਾਉਣੇ ਚਾਹੀਦੇ ਆ ਕਿ ਠੀਕ ਹੈ ਅਸੀਂ ਨਜ਼ਰ ਵੀ ਕੀਤੀਏ ਪਰ ਇਸ ਤਰ੍ਹਾਂ ਦੇ ਨੁਕਸਾਨ ਤੋਂ ਵੀ ਬਚੀਏ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ ਤੇ ਕਹਿੰਦੇ ਮਿੱਤਲ ਹੋਣਾ ਨੇ ਦਿੱਤੀ ਆ ਸੁਖਬੀਰ ਨੂੰ ਹੁਣ ਅਨੋਖੀ ਸਲਾਹ। ਦੇਖੋ ਇਹ ਮਦਨ ਮੋਹਨ ਮਿੱਤਲ ਜੀ ਆ, ਤੁਹਾਨੂੰ ਯਾਦ ਹੋਣਾ ਆ ਕਿ ਇਹ ਮੰਤਰੀ ਹੁੰਦੇ ਸਨ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਵਿੱਚ, ਔਰ ਇਹ ਜਿੱਦਾਂ ਕਹਿ ਲਓ ਕਿ ਅਕਾਲੀ ਹੀ ਰਹੇ ਆ। ਇੱਕ ਵਾਰੀ ਨਾ ਪਟਿਆਲੇ ਦੇ ਵਿੱਚ ਆਏ ਸਨ, ਮੰਤਰੀ ਸੀ ਕਿ ਪ੍ਰੋਟੋਕੋਲ ਦੇ ਮੁਤਾਬਕ ਚਲੋ ਅਫਸਰਾਂ ਨੇ ਜਾਣਾ ਹੁੰਦਾ ਹੈ ਤੇ ਇਹਨਾਂ ਨੇ ਉੱਥੇ ਆਪਣੀ ਚੱਲਦੀ ਸਪੀਚ ਦੇ ਵਿੱਚ ਦੁਖੀ ਹੋ ਕੇ ਆਖਿਆ ਸੀਗਾ ਕਿ ਸਾਡੀ ਤੇ ਹੱਦ ਤੇ ਆ ਕਿ ਪ੍ਰੋਟੋਕੋਲ ਦੇ ਮੁਤਾਬਕ ਜਿਨ੍ਹਾਂ ਅਫਸਰਾਂ ਨੇ ਆਉਣਾ ਸੀਗਾ ਸਾਨੂੰ ਤੇ ਉਹ ਵੀ ਟਿਕ ਜਾਣਦੇ ਨਹੀਂ ਆਉਂਦੇ। ਮਤਲਬ ਕਿ ਤੁਸੀਂ ਆਪ ਸਮਝ ਸਕਦੇ ਹੋ ਕਿ ਇੱਕ ਮੰਤਰੀ ਅਹੁਦੇ ਤੇ ਬੈਠਾ ਸ਼ਖਸ ਆਪਣੀ ਹੀ ਸਰਕਾਰ ਦੇ ਵਿੱਚ ਆਪਣੇ ਹੀ ਅਫਸਰਾਂ ਨੂੰ ਭਾਰ ਗੱਲ ਕਹਿੰਦਾ, ਤੁਸੀਂ ਸਮਝ ਲਓ ਕਿ ਨਾਰਾਜ਼ਗੀ ਕਿਸ ਪੱਧਰ ਦੀ ਹੋਏਗੀ, ਨਿਰਾਸ਼ਾ ਕਿਸ ਪੱਧਰ ਦੀ ਹੋਏਗੀ। ਬੈਠਣ ਆਗੂ ਆ, ਬਜ਼ੁਰਗ ਆਗੂ ਆ, ਇਹਨਾਂ ਦੇ ਬਿਆਨਾਂ ਨੂੰ ਆਪਾਂ ਲਾਈਟਲੀ ਤੇ ਨਹੀਂ ਲੈ ਸਕਦੇ। ਸੋ ਇਹਨਾਂ ਨੇ ਸਲਾਹ ਕੀ ਦਿੱਤੀ ਆ? ਸਲਾਹ ਦਿੱਤੀ ਆ ਸੁਖਬੀਰ ਸਿੰਘ ਜੀ ਬਾਦਲ ਨੂੰ। ਕਹਿੰਦੇ ਕਿ ਤੁਸੀਂ ਕਿਰਪਾ ਕਰਕੇ ਵੱਡੇ ਬਾਦਲ ਦੀ ਝੂਠੀ ਰੋਟੀ ਖਾਓ, ਮਤਲਬ ਕਿ ਤੁਹਾਨੂੰ ਅਕਲ ਆਵੇ। ਇਹ ਸ਼ਬਦ ਉਹਨਾਂ ਨੇ ਇਸਤੇਮਾਲ ਨਹੀਂ ਕੀਤਾ, ਨਿਚੋੜ ਦੇ ਰੂਪ 'ਚ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਜਰਬੇ ਦੀ ਘਾਟ ਆ, ਵੱਡੇ ਬਾਦਲ ਸਾਹਿਬ ਦੀ ਝੂਠੀ ਰੋਟੀ ਖਾ ਲਓ ਤਾਂ ਕਿ ਤੁਹਾਡਾ ਤਜਰਬਾ ਜਾਂ ਅਕਲ ਜਾਂ ਜੋ ਵੀ ਹੈ ਕਿ ਉਹ ਵੱਧ ਜਾਵੇ। ਤੇ ਨਾਲ ਉਹ ਕਹਿੰਦੇ ਆ ਕਿ ਹਰਸਿਮਰਤ ਬਾਦਲ ਸਾਡੀ ਨੂੰਹ ਹੈ, ਉਹਨਾਂ ਵੱਲੋਂ ਲਿਆ ਗਿਆ ਫੈਸਲਾ ਜਲਦਬਾਜ਼ੀ ਵਾਲਾ ਫੈਸਲਾ ਹੈ। ਸੋ ਇਸ ਤਰ੍ਹਾਂ ਦੇ ਇਹਨਾਂ ਨੇ ਵਿਚਾਰ ਪ੍ਰਗਟਾਏ ਨੇ। ਤੇ ਇਹ ਕਹਿੰਦੇ ਆ ਨਾਲ ਜਿਹੜੀ ਮਹੱਤਵਪੂਰਨ ਸਟੇਟਮੈਂਟ ਆ ਉਹਦੇ 'ਚ ਇਹ ਕਹਿੰਦੇ ਆ ਕਿ ਅਸੀਂ 117 ਦੀਆਂ 117 ਸੀਟਾਂ ਵਾਸਤੇ ਲਗੋਟਾ ਬੰਨੀ ਬੈਠੇ ਆ। ਭਾਵ ਸਾਡੀ ਫੁੱਲ ਤਿਆਰੀ ਆ 58-59 ਦੇ ਫਾਸਲੇ ਤੇ ਲੜਨਾ ਜਾਂ ਫਿਰ ਕੱਲਿਆਂ ਵੇਖਣਾ ਪੈਂਦਾ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਆ। ਮਤਲਬ ਕਿ ਜਾਂ ਤੇ ਸਾਨੂੰ 58-59 ਵਾਲਾ ਫਾਰਮੂਲਾ ਦੇ ਦਿਓ, ਭਾਵੇਂ ਆ ਕਿ 57 ਤੋਂ ਅਸੀਂ ਰੱਖ ਲਈਏ 59 ਤੋਂ ਤੁਸੀਂ। ਤੇ ਜੇ ਭਾਈ ਕੱਲਿਆਂ ਭੱਜ ਕੇ ਵੇਖਣਾ ਫਿਰ ਭੱਜਦਿਆਂ ਨੂੰ ਵਾਹ ਇੱਕੋ ਜਿਹੇ ਹੁੰਦੇ ਆ। ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਆ। ਚਲੋ ਬਾਕੀ ਤੇ ਗੱਲਾਂ ਦਰੁਸਤ ਨੇ ਮਿੱਤਲ ਸਾਹਿਬ ਦੀਆਂ, ਠੀਕ ਹੈ, ਉਹ ਐਡਵਾਈਸ ਦੇ ਰਹੇ ਆ। ਚਲੋ ਇਹਨਾਂ ਦੇ ਬੱਚੇ ਵਰਗੇ ਆ, ਸੁਖਬੀਰ ਸਿੰਘ ਬਾਦਲ ਖਾਸੀ ਉਮਰ ਦੇ ਨੇਤਾ ਆ। ਪਰ ਇੱਕ ਚੀਜ਼ ਅਸੀਂ ਮਦਨ ਮੋਹਨ ਮਿੱਤਲ ਨੂੰ ਸਲਾਹ ਦੇ ਰੂਪ 'ਚ ਦੇ ਸਕਦੇ ਹਾਂ ਕਿ ਮਿੱਤਲ ਸਾਹਿਬ ਜੋ ਤੁਸੀਂ ਜਾਂ ਤੁਹਾਡੀ ਸਰਕਾਰ ਨੇ ਪੰਜਾਬ ਨਾਲ ਕੀਤਾ, ਤੁਸੀਂ 117 'ਚ ਲੜ ਤਾਂ ਸਕਦੇ ਹੋ, ਖੜ ਤਾਂ ਸਕਦੇ ਹੋ, ਪਰ ਜਿਹੜੀ ਤੁਹਾਡੇ ਨਾਲ ਹੋਣੀ ਹੈ ਨਾ ਪੰਜਾਬ 'ਚ, ਇਹ ਤੁਸੀਂ ਵੇਖ ਲਓ ਤੁਹਾਨੂੰ ਲੋਕਾਂ ਨੇ ਵਿਧਾਨ ਸਭਾ 'ਚ ਰਕਸ਼ੇ ਤੇ ਬਹਿ ਕੇ ਜਾਣ ਜੋਗੇ ਵੀ MLA ਨਹੀਂ ਮਿਲੇ। ਇਹ ਗੱਲ ਲਿਖਾ ਲਓ। ਹਾਂ, ਜੇ ਤੁਸੀਂ ਪੰਜਾਬ ਦੇ ਹੱਕ 'ਚ ਖੜ ਜਾਂਦੇ ਹੋ, ਤੁਹਾਨੂੰ ਸੱਚੇ ਪਾਤਸ਼ਾਹ ਕੋਈ ਸਦਬੁੱਧੀ ਦਿੰਦਾ, ਤੁਹਾਡੇ ਜ਼ਹਿਨ 'ਚ ਇਹ ਚੀਜ਼ ਵੜ ਜਾਂਦੀ ਆ ਕਿ ਅਸੀਂ ਪੰਜਾਬ ਦਾ ਅੰਨ ਖਾਣ ਵਾਲੇ ਲੋਕ ਆ, ਪੰਜਾਬ ਦਾ ਪਾਣੀ ਪੀਣ ਵਾਲੇ ਲੋਕ ਆ। ਇਹ ਗੱਲ ਤੁਹਾਨੂੰ ਜੱਜ ਜਾਂਦੀ ਆ ਕਿ ਹਾਂ ਯਾਰ ਕਿਤੇ ਨਾ ਕਿਤੇ ਕਾਰਪੋਰੇਟ ਪੱਖੀ ਫੈਸਲੇ ਲੈਂਦੇ ਆ, ਕਿਸਾਨ ਦਾ ਪੱਖ ਨਕਾਰਿਆ ਗਿਆ। ਮੈਂ ਅੱਜ ਵੀ ਕਹਿਣਾ ਮੈਂ ਰਿਫਾਰਮਸ ਦਾ ਕਦੇ ਵੀ ਵਿਰੋਧੀ ਨਹੀਂ ਹੈ, ਚਾਹੇ ਕੋਈ ਪੁਲਿਸ ਡਿਪਾਰਟਮੈਂਟ 'ਚ ਰਿਫਾਰਮਸ ਕਰਨੇ ਨੇ, ਚਾਹੇ ਕਿਸੇ ਵੀ ਹੋਰ ਡਿਪਾਰਟਮੈਂਟ ਦੇ ਵਿੱਚ ਕਰਨੇ ਨੇ। ਰਿਫਾਰਮਸ ਵਾਸਤੇ ਆਲਵੇਜ਼ ਰਸਤਾ ਖੁੱਲ੍ਹਾ ਹੋਣਾ ਚਾਹੀਦਾ, ਦਿਲ ਤੁਹਾਡਾ ਖੁੱਲ੍ਹਾ ਹੋਣਾ ਚਾਹੀਦਾ। ਪਰ ਕੀ ਤੁਸੀਂ ਰਿਫਾਰਮਸ ਕਰਨ ਵੇਲੇ ਕਿਸਾਨ ਤੋਂ ਫੀਡਬੈਕ ਲਈ, ਜੋ ਸਭ ਤੋਂ ਵੱਡਾ ਵਿਗਿਆਨੀ ਹੁੰਦਾ ਖੇਤਾਂ ਦਾ, ਕੀ ਤੁਸੀਂ ਉਹਦੇ ਤੋਂ ਪੁੱਛਿਆ? ਜੇ ਤੁਸੀਂ ਇੱਕ ਦੋ ਚੀਜ਼ਾਂ ਕਰਵਾ ਲਓ, ਜੇ ਤੁਹਾਨੂੰ ਇਹ ਸਦਬੁੱਧੀ ਹੋ ਜਾਵੇ ਕਿ ਹਾਂ ਯਾਰ ਕਾਰਪੋਰੇਟ ਪੱਖੀ ਕਾਨੂੰਨ ਆ, ਠੀਕ ਹੈ, ਰਿਫਾਰਮਸ ਲਈ ਕੁਛ ਚੀਜ਼ਾਂ ਜ਼ਰੂਰੀ ਆ, ਉਹਦੇ ਵਾਸਤੇ ਕਿਸਾਨ ਵੀ ਸਹਿਮਤ ਆ ਕਿ ਜਿੱਥੇ ਤੁਹਾਨੂੰ ਲੱਗਦਾ ਕਮਜ਼ੋਰ ਕੜੀ ਆ ਉਹਨੂੰ ਤੁਸੀਂ ਸਟਰੋਂਗ ਕਰ ਲਓ, ਜਿੱਥੇ ਤੁਹਾਨੂੰ ਲੱਗਦਾ ਆ ਕਿ ਇੱਥੇ ਚੋਰ ਮੋਰੀ ਆ ਉਹਨੂੰ ਬੰਦ ਕਰ ਦਿਓ, ਜਿੱਥੇ ਤੁਹਾਨੂੰ ਲੱਗਦਾ ਆ ਕਿ ਇੱਥੇ ਸੁਧਾਰ ਦੀ ਜ਼ਰੂਰਤ ਆ ਜਾਂ ਸਿਸਟਮ ਜਿਸ ਤਰ੍ਹਾਂ ਕਹਿੰਦੇ ਨੇ ਕਿ ਤੁਸੀਂ ਉਹਨੂੰ ਦਰੁਸਤ ਕਰ ਲਓ, ਕੋਈ ਚੱਕਰ ਨਹੀਂ ਹੈ। ਪਰ ਤੁਸੀਂ ਇੱਕ ਚੀਜ਼ ਜਿਹੜੀ ਆ ਉਹ ਕਾਨੂੰਨੀ ਨੁਕਤੇ ਦੇ ਤੌਰ ਤੇ ਕਿਸਾਨ ਦੇ ਸਾਹਮਣੇ ਰੱਖ ਦਿਓ ਕਿ MSP
ਬਰਕਰਾਰ ਰਹੂਗੀ। ਤਾਂ MSP ਤੁਸੀਂ ਜਿਹੜੀ ਹੈ ਉਹ ਜਿਹਨੂੰ ਦੇਣੀ ਹੈ ਉਹ ਤੇ 6% ਕਿਸਾਨ ਹੈ ਆਪਦੀ ਕੜੀ, ਘੱਟੋ ਘੱਟ ਜਿਹਨੂੰ ਮਿਲ ਰਹੀ ਸੀ ਉਹਦੀ ਬਰਕਰਾਰ ਰੱਖ ਦਿਓ। ਸੋ ਜਦ ਤੁਸੀਂ ਇਹ ਚੀਜ਼ ਕਾਨੂੰਨੀ ਤੌਰ ਤੇ ਰੱਖ ਦਿਓਗੇ ਤਾਂ ਤੁਹਾਨੂੰ ਕੋਈ ਗਲਤ ਨਹੀਂ ਕਹੇਗਾ, ਕਿਸੇ ਨੂੰ ਕੋਈ ਸਮੱਸਿਆ ਨਹੀਂ। ਬਸ ਇੱਕ ਦੋ ਚੀਜ਼ਾਂ ਦੀ ਹੀ ਦਿੱਕਤ ਆ ਕਿਸਾਨਾਂ ਨੂੰ, ਉਹਦਾ ਹੀ ਡਰ ਪਿਆ, ਪਰ ਤੁਸੀਂ ਉਸ ਚੀਜ਼ ਤੇ ਆਉਂਦੇ ਹੀ ਨਹੀਂ। ਜੀ 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 ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਤੇ ਕਹਿੰਦੇ ਸੁਮੇਧ ਸੈਣੀ ਚੁੱਪ ਚੁਪੀਤੇ ਸਿੱਟ ਸਾਹਮਣੇ ਪੇਸ਼ ਹੋਇਆ। ਦੇਖੋ ਇਸ ਬੰਦੇ ਵਰਗਾ ਚਲਾਕ ਬੰਦਾ ਮੈਂ ਨਹੀਂ ਜੇ ਸੰਸਾਰ ਤੇ ਦੇਖਿਆ। ਦੇਖੋ 2 ਦਿਨ ਪਹਿਲਾਂ, 1 ਦਿਨ ਪਹਿਲਾਂ, 2 ਦਿਨ ਕਹੀ ਜਾਂਦਾ ਸੀ ਜਿੱਦਣ ਇਹਨੇ ਬਲੈਂਕਟ ਜੇਲ੍ਹ ਹਾਸਲ ਕੀਤੀ ਆ, ਉਦੋਂ ਕਹਿੰਦਾ ਜੀ ਮੈਂ SIT ਦੇ ਸਾਹਮਣੇ ਤਾਂ ਨਹੀਂ ਪੇਸ਼ ਹੋਇਆ, ਮੈਨੂੰ ਸਿੰਪਟਮ ਨੇ ਮਤਲਬ ਕਿ ਕਰੋਨਾ ਦੇ, ਤੇ ਕੁਛ ਕੁ ਘੰਟਿਆਂ ਦੇ ਵਿੱਚ ਕੋਈ ਰਕਾ ਹੋ ਗਿਆ। ਆਪਦੀ ਗੱਲ ਆ, ਇਹਨੂੰ ਕਰੋਨਾ ਹੋਈ ਜਿਹੜਾ ਵੱਖਰੀ ਕਿਸਮ ਦਾ ਹੋਇਆ, ਜਿਹੜਾ ਕੁਛ ਘੰਟਿਆਂ 'ਚ ਠੀਕ ਹੋ ਗਿਆ, ਹੱਦ ਹੋ ਗਈ ਆ। ਤੇ ਅੱਜ ਦੇਖੋ ਦਿਨ ਕਿਹੜਾ ਚੁਣਿਆ, ਟਾਈਮਿੰਗ ਦੇਖੋ ਨਾ, ਕਿ ਇਹਨੂੰ ਪਤਾ ਸੀ ਸਾਰੀ ਪੁਲਿਸ ਜਿਹੜੀ ਆ ਉੱਧਰ ਲੱਗੀ, ਉਹ ਸਾਰਾ ਮੀਡੀਆ ਵਿਚਾਰਾ ਜਿਹੜਾ ਪੱਤਰਕਾਰ ਤੇ ਉੱਥੇ ਗਰਮੀ ਦੇ ਨਾਲ ਪਸੀਨਾ ਜਿਹੜਾ ਕੱਢਦੇ ਹੋਣੇ ਆ ਕਿਸਾਨ ਅੰਦੋਲਨ 'ਚ। ਸੋ ਟਾਈਮ ਵੇਖੋ ਕਿਹੜਾ ਚੁਣਿਆ ਕਿ ਜਿਸ ਦਿਨ ਪੰਜਾਬ ਬੰਦ ਸੀ ਉਸ ਦਿਨ ਚੁੱਪ ਕਰਕੇ SIT ਕੋਲ ਬਚਿਆ। ਉੱਥੇ ਕਿਸੇ ਦੀ ਕੋਈ ਤਿਆਰੀ ਨਹੀਂ ਹੋਊਗੀ, ਸਮਝਦੇ ਹੋ ਨਾ, ਕੋਈ ਤਿਆਰੀ ਨਹੀਂ ਹੋਊਗੀ। ਉਸ ਤੋਂ ਬਾਅਦ ਸਿੱਧਾ ਅਦਾਲਤ ਦੇ ਵਿੱਚ ਗਿਆ, ਦੱਸਦੇ ਆ ਅਦਾਲਤ ਦੇ ਵਿੱਚ ਜਾ ਕੇ ਆਪਣਾ ਪੱਖ ਰੱਖਿਆ ਸੀ ਤੇ ਕਹਿੰਦਾ ਕਿ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਆ। ਇਸ ਨੂੰ ਦੇਖਦੇ ਹੋਇਆ ਮੋਹਾਲੀ ਦੀ ਅਦਾਲਤ ਵੱਲੋਂ ਜਿਹੜਾ 12 ਸਤੰਬਰ ਨੂੰ ਵਾਰੰਟ ਜਾਰੀ ਕੀਤਾ ਗਿਆ ਸੀਗਾ, ਤਾਂ ਉਹ ਜਿਹੜਾ ਵਾਰੰਟ ਆ ਉਹ ਵਾਪਸ ਲੈ ਲਿਆ ਜਾਵੇ, ਯਾਨੀ ਕੈਂਸਲ ਕਰ ਲਿਆ ਜਾਵੇ ਕਹਿ ਸਕਦੇ ਹਾਂ। ਸੋ ਆਹ ਖੇਡ ਕੀਤੀ ਹੈ ਸੁਮੇਧ ਸੈਣੀ ਨੇ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸੁਮੇਧ ਸੈਣੀ ਕਿੱਥੇ ਹੋਏਗਾ, ਜਿਹੜਾ ਇੱਥੇ ਨੇੜੇ ਹੀ ਨਿਕਲਦਾ ਉਸ ਤੋਂ ਬਾਅਦ ਆਪਣਾ ਕੰਮ ਕਰਕੇ ਕਿਤੇ ਖਤਮ ਹੋ ਜਾਂਦਾ। ਇਹਦੇ ਹੁਣ ਸਰਕਾਰ ਹੀ ਦੱਸ ਸਕਦੀ ਹੈ। ਸੋ ਬਹਰਹਾਲ ਵੱਡੀ ਗੇਮ ਲਾ ਗਿਆ ਹੁਣ। ਇਹ ਲਾਂਭਾ ਨਹੀਂ ਦੇ ਸਕਦੇ ਕਿ ਉਹ SIT ਦੇ ਸਾਹਮਣੇ ਜੀ ਪੇਸ਼ ਨਹੀਂ ਹੋ ਰਿਹਾ, ਜਾਂ ਅਦਾਲਤ ਦੇ ਵਿੱਚ ਨਹੀਂ ਜਾ ਰਿਹਾ, ਜਾਂ ਉਹ ਪੁੱਛਗਿੱਛ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹਦੀ ਬੇਲ ਦਾ ਫੈਸਲਾ ਹੋਣਾ ਸੀਗਾ। ਹੁਣ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਾਨਾ ਪੂਰਤੀ ਕਰਕੇ ਆਪਣਾ ਇਹ ਵਾਲਾ ਪੱਖ ਕਿ ਮੈਂ ਜੀ ਜਾਂਚ ਪੜਤਾਲ 'ਚ ਸਹਿਯੋਗ ਕਰ ਰਿਹਾ, ਉਹਨੂੰ ਮਜ਼ਬੂਤ ਕਰ ਗਿਆ। ਜੀ ਜੀ ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਗਰੀਬ ਵਿਦਿਆਰਥੀਆਂ ਲਈ ਸਰਕਾਰ ਨੇ ਨਵੀਂ ਬਿਪਤਾ ਖੜੀ ਕੀਤੀ। ਦੇਖੋ ਜਿਹੜਾ ਹੋਇਆ ਹੀ ਗਰੀਬ ਬਿਪਤਾ ਤੇ ਉਹਦੇ ਗੁੱਟ ਤੇ ਜਿੱਦਾਂ ਕਹਿ ਲਓ ਕਿ ਗਾਨਾ ਨਹੀਂ ਬੰਨਿਆ ਹੁੰਦਾ, ਗਾਨੇ ਦੀ ਰੂਪ 'ਚ ਹੀ ਵੱਜੀ ਹੁੰਦੀ ਹੈ ਬਿਪਤਾ ਤੇ, ਜਿਹੜਾ ਗਰੀਬ ਹੀ ਹੋਇਆ। ਸੋ ਇਹ ਦਲਿਤ ਵਿਦਿਆਰਥੀ ਆ, ਇਹ ਸਰਕਾਰਾਂ ਦੇ ਗਲਤ ਫੈਸਲੇ ਜਾਂ ਕਹਿ ਲਓ ਕਿ ਲੁੱਚੀਆਂ ਨੀਤਾਂ ਦੇ ਸ਼ਿਕਾਰ ਨੇ। ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇੱਥੇ ਵਜ਼ੀਫਾ ਸਕੈਮ ਹੋ ਗਿਆ, ਹਾਈ ਕੋਰਟ 'ਚ ਵੀ ਆ ਜਾਂਚ ਪੜਤਾਲ ਚੱਲਣ ਰਹੀ ਆ। ਤਾਂ ਉਹਦੇ ਵਿੱਚ ਹੋਇਆ ਕੀ ਆ ਕਿ ਜਿਹੜਾ ਸੂਬਾ ਸਰਕਾਰਾਂ ਨੇ ਫੰਡ ਜਾਰੀ ਕਰਨਾ ਸੀਗਾ, ਜੋ ਵੀ ਵਿਦਿਅਕ ਸੰਸਥਾਨ ਆ ਉਹਨਾਂ ਨੂੰ ਕੀਤਾ ਨਹੀਂ, ਤੇ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਸਕੀਮ ਤਹਿਤ ਆਪਣੀ ਵਿੱਦਿਆ ਪੂਰੀ ਕਰ ਲਈ ਆ, ਉਹ ਹੁਣ ਜਦੋਂ ਡਿਗਰੀਆਂ ਮੰਗ ਰਹੇ ਨੇ ਤੇ ਜਿਹੜੀ ਅੰਮ੍ਰਿਤਸਰ ਦੀ ਯੂਨੀਵਰਸਿਟੀ ਆ ਉਹ ਡਿਗਰੀਆਂ ਨਹੀਂ ਦੇ ਰਹੀ। ਮਤਲਬ ਕਿ ਉਹਨਾਂ ਦਾ ਕਹਿਣ ਦਾ ਮਤਲਬ ਇਹੋ ਆ ਕਿ ਭਾਈ ਸਾਨੂੰ ਜਿਹੜੀ ਫੀਸ ਆ ਉਹ ਅਦਾ ਕਰੋ। ਕਿਉਂ? ਕਿਉਂਕਿ ਹਰੇਕ ਸਮੈਸਟਰ ਦੇ ਵਿੱਚੋਂ ਜਦੋਂ ਬੱਚੇ ਦੂਸਰੇ ਸਮੈਸਟਰ 'ਚ ਪਹੁੰਚਦੇ ਸੀਗੇ ਤਾਂ ਇਹਨਾਂ ਦਲਿਤ ਬੱਚਿਆਂ ਤੋਂ ਇੱਕ ਲਿਖਤੀ ਪੱਤਰ ਲੈ ਲਿਆ ਜਾਂਦਾ ਸੀਗਾ ਕਿ ਜੇ ਮੰਨ ਲਓ ਕੱਲ ਨੂੰ ਸਰਕਾਰੀ ਪੈਸਾ ਨਹੀਂ ਆਉਂਦਾ ਤਾਂ ਉਸ ਸੂਰਤ ਦੇ ਵਿੱਚ ਅਸੀਂ ਪੈਸਾ ਦੇਵਾਂਗੇ। ਤਾਂ ਹੁਣ ਦੇਖੋ ਜਿਹੜਾ ਬੱਚਾ ਕੋਈ ਪਾਸ ਆਊਟ ਹੁੰਦਾ, ਕਿਸੇ ਨੇ ਕੋਈ ਗ੍ਰੈਜੂਏਸ਼ਨ ਕਰ ਲਈ, ਪੋਸਟ ਗ੍ਰੈਜੂਏਸ਼ਨ ਦਾ ਕੋਈ ਕੋਰਸ ਕੀਤਾ ਵਾ, ਤਾਂ ਉਹਦੀ ਸਭ ਤੋਂ ਪ੍ਰਾਇਓਰਟੀ ਜਿਹੜੀ ਪਹਿਲੀ ਹੁੰਦੀ ਉਹ ਕੀ ਹੋਊਗੀ ਕਿ ਨੌਕਰੀ ਦੇ ਆਪਾਂ ਭੱਜ ਦੌੜ ਕਰੀਏ। ਤਾਂ ਉਹ ਫਿਰ ਕਿਤੋਂ ਨਾ ਕਿਤੋਂ ਤੇ ਜੁਗਾੜ ਕਰੂਗਾ, ਕੋਈ ਲੋਨ ਦਾ ਪ੍ਰਬੰਧ ਕਰ ਰਿਹਾ, ਕੋਈ ਉਧਾਰੇ ਫੜ ਰਿਹਾ। ਸੋ ਆਹ ਹਾਲ ਹੈ ਦਲਿਤਾਂ ਦਾ। ਦਲਿਤਾਂ ਵਾਸਤੇ ਸਿੱਖਿਆ ਦੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਆ। ਔਰ ਇਹ ਸਕੀਮ ਕੀ ਸੀਗੀ? ਬਹੁਤ ਵਧੀਆ ਸਕੀਮ ਸੀ, ਉਮਦਾ ਸਕੀਮ ਸੀਗੀ ਜੋ UPA ਗਵਰਨਮੈਂਟ ਦੀ ਸੀਗੀ ਕਿ ਦਲਿਤ ਬੱਚਿਆਂ ਨੂੰ ਉਚੇਰੀ ਸਿੱਖਿਆ ਵਾਸਤੇ 2 ਤਰ੍ਹਾਂ ਦਾ ਫੰਡ ਦਿੱਤਾ ਜਾਵੇ। ਇੱਕ ਫੀਸਾਂ ਦਾ, ਦੂਸਰਾ ਕੁਛ ਜੇਬ ਖਰਚਾ। ਚੱਲਦਾ ਰਿਹਾ ਕੰਮ 5 ਸਾਲ ਵਾਸਤੇ। ਉਹਨਾਂ ਨੇ ਆਖਿਆ ਸੀਗਾ ਕਿ ਸਰਕਾਰਾਂ ਜਿਹੜੀਆਂ ਰਾਜਾਂ ਦੀਆਂ ਨੇ ਉਹ ਆਪਣੇ ਕੋਲੋਂ ਮਤਲਬ ਕੁਛ ਨਹੀਂ ਦੇਣਗੀਆਂ, ਕੇਂਦਰ ਸਰਕਾਰ 100% ਦਾ 100% ਫੰਡ ਮੁਹੱਈਆ ਕਰਵਾਊਗਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 5 ਸਾਲ ਦਾ ਜਿਹੜਾ ਪੀਰੀਅਡ ਖਤਮ ਹੋਊਗਾ, ਅਖੀਰਲਾ ਸਾਲ ਹੋਊਗਾ ਉਹਦਾ, ਤਾਂ ਜਿਹੜਾ ਉਹ ਖਰਚਾ ਹੈ ਉਹ ਸਾਰਾ ਜਿਹੜਾ ਸਰਕਾਰ ਪੇ ਕਰੂਗੀ। ਪੰਜਾਬ ਦੀ ਜਾਂ ਹਰਿਆਣੇ ਦੀ ਕੋਈ ਵੀ ਲੋਕਲ ਗੌਰਮੈਂਟ ਜਿਹੜੀ ਆ, ਜਿਹਨੂੰ ਸਟੇਟ ਗੌਰਮੈਂਟ ਕਹਾਂਗੇ, ਤੇ ਜਿਹੜਾ ਉੱਤੇ ਖਰਚਾ ਮਤਲਬ ਕਿ ਉਸ ਤੋਂ ਵਧਿਆ
ਤਾਂ ਉਹ ਜਿਹੜਾ ਉਹ ਸੈਂਟਰ ਪੇ ਕਰ ਦੂ। ਫਿਰ ਉਹਨਾਂ ਨੇ ਇਹ ਵੀ ਸਕੀਮ ਬਦਲ ਕੇ 60-40 ਕਰ ਦਿੱਤਾ ਸੀਗਾ ਕਿ 60-40 ਦਾ ਅਨੁਪਾਤ ਰੱਖ ਕੇ ਆਪਾਂ ਕਰਾਂਗੇ, ਤਾਂ ਉਹਦੇ ਤੋਂ ਵੀ ਕੈਪਟਨ ਸਾਹਿਬ ਭੱਜ ਗਏ ਸੀ, ਤਾਂ ਹੀ ਇਹ ਸੰਕਟ ਆਇਆ। ਬਹੁਤ ਮਾੜੀ ਗੱਲ ਹੈ। ਮੈਂ ਕਹਿੰਦਾ ਕਿ ਇਹਨਾਂ ਬੱਚਿਆਂ ਵਾਸਤੇ ਕੋਈ ਬੋਲਦਾ ਹੀ ਨਹੀਂ ਹੈ ਕਿ ਇਹਨਾਂ ਦੇ ਭਵਿੱਖ ਦਾ ਕੀ ਬਣੂਗਾ। ਪੋਸਟ ਮੈਟ੍ਰਿਕ ਸਕੋਲਰਸ਼ਿਪ ਇਹਨਾਂ ਦੀ ਆਪਣੀ ਇੱਕ ਬਹੁਤ ਵਧੀਆ ਯੋਜਨਾ ਸੀ, ਜਿਹਦਾ ਭੋਗ ਇਹਨਾਂ ਦੇ ਆਪਣੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਪਾ ਦਿੱਤਾ ਵਾ। ਜੀ ਜੀ, ਅਗਲੀ ਮਿੰਟ ਜੀ ਗੱਲ ਕਰੀਏ ਤਾਂ ਫਿਰ ਸਰੋਤਿਓ ਤੁਹਾਡੇ ਸਵਾਲ ਵੀ ਜਿਹੜੇ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200। ਕਹਿੰਦੇ ਮੋਰਚੇ 'ਤੇ ਬੈਠੇ ਜਥੇਬੰਦੀਆਂ ਨੇ ਕਮੇਟੀ ਦੇ ਉੱਤੇ ਲਾਏ ਨੇ ਦੋਸ਼। ਹਾਂਜੀ, ਇਹਨਾਂ ਨੇ ਦੋਸ਼ ਇਹ ਲਾਇਆ ਵਾ ਕਿ ਦੇਖੋ ਜੋ ਮਤਲਬ ਕਿ ਲਾਊਡ ਸਪੀਕਰ ਹੁੰਦਾ ਉਹ ਕਮੇਟੀ ਦੇ ਦਫ਼ਤਰ ਦੇ ਅੱਗੇ ਲਾ ਦਿੱਤਾ ਗਿਆ, ਉਹਦੀ ਆਵਾਜ਼ ਜਿਹੜੀ ਹੈ ਬਹੁਤ ਜ਼ਿਆਦਾ ਕਰ ਦਿੱਤੀ ਗਈ। ਹਾਲਾਂਕਿ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਸਪੀਕਰ ਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਹੈ, ਮਤਲਬ ਕਿ ਜੋ ਕੀਰਤਨ ਹੁੰਦਾ ਹੈ ਦਰਬਾਰ ਸਾਹਿਬ ਦੇ ਵਿੱਚ, ਉਸ ਕੀਰਤਨ ਨੂੰ ਹੀ ਸਪੀਕਰਾਂ ਰਾਹੀਂ ਜਿਹੜਾ ਆ ਉਹ ਅੱਗੇ ਸੁਣਾਇਆ ਜਾ ਰਿਹਾ। ਪਰ ਉਹ ਜਿਹੜੀ ਆੜ ਲਈ ਜਾ ਰਹੀ ਹੈ, ਮਤਲਬ ਕਿ ਕੀਰਤਨ ਦੀ ਆੜ ਲਈ ਜਾ ਰਹੀ ਹੈ, ਉਹ ਸਿਰਫ ਇਸ ਕਰਕੇ ਆ ਕਿ ਸਾਡੀ ਆਵਾਜ਼ ਜਿਹੜੀ ਆ ਉਹ ਦਬਾ ਦਿੱਤੀ ਜਾਵੇ। ਇਹ ਜਥੇਬੰਦੀਆਂ ਦਾ ਨਵਾਂ ਦੋਸ਼ ਆ। ਉਹ ਮੋਰਚਾ ਜਿਹੜਾ ਤੁਹਾਨੂੰ ਪਤਾ ਹੀ ਆ ਚੱਲੀ ਜਾਂਦਾ ਹੈ। ਸੋ ਜੇ ਇਸ ਤਰ੍ਹਾਂ ਕੀਤਾ ਗਿਆ, ਹੁਣ ਦੇਖੋ ਆਪਾਂ ਤਾਂ ਉੱਥੇ ਜਾ ਕੇ ਨਹੀਂ ਵੇਖਿਆ ਕੀ ਹਾਲਾਤ ਆ, ਪਰ SGPC ਦੇ ਦਫ਼ਤਰ ਦੇ ਬਾਹਰ ਜਿਹੜਾ ਲਾਊਡ ਸਪੀਕਰ ਹੈ ਉਹਦੀ ਖਬਰ ਅੱਜ ਜਿਹੜੀ ਆ ਉਹ ਲੱਗੀ ਆ, ਔਰ ਉਹ ਫੋਟੋ ਲੱਗੀ ਆ ਬਕਾਇਦਾ ਕਿ ਬਾਹਰ ਜਿਹੜਾ ਵੱਡਾ ਆਪਣੇ ਪੁਰਾਣੇ ਸਮਿਆਂ 'ਚ ਸਪੀਕਰ ਨਹੀਂ ਸੀ ਹੁੰਦਾ, ਮਤਲਬ ਕਿ ਮੰਜੇ ਜੋੜ ਕੇ ਸਪੀਕਰ ਲੱਗਦਾ ਸੀ, ਵੱਡੇ ਸਪੀਕਰ ਦੀ ਫੋਟੋ ਵੀ ਮੈਂ ਅੱਜ ਇੱਕ ਨੈਸ਼ਨਲ ਅਖਬਾਰ ਦੇ ਵਿੱਚ ਵੇਖੀ ਆ। ਸੋ ਜੇ ਇਸ ਤਰ੍ਹਾਂ SGPC ਕਰ ਰਹੀ ਹੈ ਤੇ ਮਾੜੀ ਗੱਲ ਹੈ। ਦੇਖੋ ਗੱਲ ਇਹ ਆ ਕਿ ਕੀਰਤਨ ਦੀ ਆੜ ਤਾਂ ਨਾ ਲਓ ਘੱਟੋ ਘੱਟ, ਠੀਕ ਹੈ। ਜਦੋਂ ਉਹ ਬੈਠੇ ਆ ਤਾਂ ਬੋਲਣਗੇ, ਕੀ ਲੈਣਗੇ ਤੁਹਾਡੀ ਆਲੋਚਨਾ ਹੀ ਕਰਨਗੇ। ਆਲੋਚਨਾ ਸਾਡੀ ਬਹੁਤ ਸਾਰੇ ਲੋਕ ਕਰਦੇ ਆ, ਔਰ ਜੇ ਇਸ ਚੀਜ਼ ਨੂੰ ਨਿਬੇੜਨਾ ਤਾਂ ਭਾਈ ਤੁਸੀਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਲਓ। ਕਿਉਂ ਜਿੱਦ ਫੜੀ ਹੈ ਕਿ ਇੱਕ ਪਾਸੇ ਤੇ ਆਪਣੇ ਪੰਜਾਬ ਤੇ ਏਡਾ ਵੱਡਾ ਸੰਕਟ ਆਇਆ ਪਿਆ, ਰਲ ਮਿਲ ਕੇ ਆਪਾਂ ਉਹਦੀਆਂ ਦੇਖਣੀਆਂ ਨੇ ਚੀਜ਼ਾਂ ਕਿ ਕਿਵੇਂ ਠੀਕ ਕੀਤਾ ਜਾ ਸਕਦਾ। ਤਾਂ ਇਸ ਤਰ੍ਹਾਂ ਮੈਂ ਸਮਝਦਾ ਕਿ ਠੀਕ ਨਹੀਂ ਹੋ ਰਿਹਾ ਜੋ ਵੀ ਹੋ ਰਿਹਾ। ਉਹ SGPC ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਚੀਜ਼ਾਂ ਠੀਕ ਨਹੀਂ ਹੋਈਆਂ ਕਿ ਪਹਿਲਾਂ ਤਾਂ ਤੁਸੀਂ ਆਪਣੇ ਪ੍ਰਬੰਧਾਂ ਦੇ ਵਿੱਚ ਇੰਨੀਆਂ ਕੁਤਾਹੀਆਂ ਕੀਤੀਆਂ ਕਿ ਗੱਲ ਇੱਥੋਂ ਤੱਕ ਆ ਗਈ ਕਿ ਸਿੱਖਾਂ ਨੂੰ ਜਾ ਕੇ ਤੁਹਾਡੇ ਦਰਾਂ ਦੇ ਅੱਗੇ ਬੈਠਣਾ ਪਿਆ। ਤੇ ਜੇ ਉਹ ਬੈਠੇ ਹੀ ਆ, ਉਹ ਕੋਈ ਉੱਥੇ ਕੋਈ ਤੋਪ ਨਹੀਂ ਵੀੜ ਕੇ ਬੈਠੇ, ਕੋਈ ਤੁਹਾਨੂੰ ਕੋਈ ਗਲਤ ਗੱਲ ਨਹੀਂ ਕਹਿੰਦੇ, ਤਾਂ ਪਿਆਰ ਦੇ ਨਾਲ ਕੋਈ ਜਿਹੜਾ ਮਸਲੇ ਦਾ ਹੱਲ ਹੁੰਦਾ ਉਹ ਕਰਕੇ ਪਰੇ ਬਣੋ। ਜੀ ਜੀ, ਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤਿਓ ਤੁਸੀਂ ਵੀ ਜੇ ਕਾਲ ਕਰਕੇ ਆਪਣਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਅਮਰੀਕਾ ਦੀ ਮਰਦਮਸ਼ੁਮਾਰੀ 30 ਸਤੰਬਰ ਨੂੰ ਖਤਮ ਹੋ ਰਹੀ ਹੈ। ਕੀ ਤੁਹਾਡੀ ਗਿਣਤੀ ਹੋ ਚੁੱਕੀ ਹੈ? ਮਰਦਮਸ਼ੁਮਾਰੀ ਵਿਭਾਗ ਤੋਂ ਕਰਮਚਾਰੀ ਆਪਣੇ ਪਛਾਣ ਪੱਤਰ ਸਮੇਤ ਤੇ ਮਾਸਕ ਪਹਿਨ ਕੇ ਮਰਦਮਸ਼ੁਮਾਰੀ ਭਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਤੁਹਾਡੇ ਦਰਵਾਜ਼ੇ ਉੱਤੇ ਦਸਤਕ ਦੇਣਗੇ। ਤੁਹਾਡੇ ਜਵਾਬ ਗੁਪਤ ਨੇ ਤੇ ਉਹ ਤੈਅ ਕਰਦੇ ਨੇ ਕਿ ਤੁਹਾਡੇ ਇਲਾਕੇ ਦੇ ਸਕੂਲਾਂ, ਸੜਕਾਂ ਤੇ ਮੈਡੀਕਲ ਸਹੂਲਤਾਂ ਦੇ ਲਈ ਸਰਕਾਰ ਕਿੰਨੇ ਪੈਸੇ ਦਿੰਦੀ ਹੈ। ਇਹ ਕਰਮਚਾਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਨੇ ਤਾਂ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਹੋਵੇ। ਮਰਦਮਸ਼ੁਮਾਰੀ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਤੇ ਇਸ ਵਿੱਚ ਤੁਹਾਡੇ ਘਰ ਰਹਿੰਦੇ ਹਰੇਕ ਜੀਅ ਬਾਰੇ ਆਮ ਸਵਾਲ ਪੁੱਛੇ ਜਾਂਦੇ ਨੇ। ਮਰਦਮਸ਼ੁਮਾਰੀ ਵਿੱਚ ਹਿੱਸਾ ਲੈ ਕੇ ਤੁਸੀਂ ਆਪਣੀ ਕਮਿਊਨਿਟੀ ਦੀ ਮਦਦ ਕਰੋ ਤੇ ਆਪਣੇ ਬੱਚਿਆਂ ਦਾ ਭਵਿੱਖ ਸਵਾਰੋ। ਇੰਟਰਨੈਟ ਉੱਤੇ ਜਵਾਬ ਭਰੋ census.gov ਜਾਂ ਕਾਲ ਕਰੋ 844 330 2020। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ।
The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫੇਰ। ਸ਼ੁਕਰੀਆ ਜੀ। ਤੇ ਸਰੋਤਿਓ ਆਪਾਂ ਹੁਣ ਜਿਹੜੀਆਂ ਕਾਲਸ ਆਪਾਂ ਲੈ ਰਹੇ ਹਾਂ, ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਬੇਨਤੀ ਆ ਆਪਣੇ ਜਿੰਨੇ ਵੀ ਕਾਲਰਸ ਨੂੰ ਟਰਾਈ ਕਰਿਓ ਆਪਣੀ ਗੱਲ ਜਿਹੜੀ ਆ ਛੋਟੀ ਅਤੇ ਜਲਦੀ ਜਿਹੜੇ ਉਹ ਸਵਾਲ ਪੁੱਛਣ ਦੇ ਲਈ। ਅਗਲੇ ਆਪਾਂ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਵਾਰੀ ਸੇ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਦੀਪਿੰਦਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਮਿੰਟੂ ਜੀ ਸਵਾਲ ਪੁੱਛਣਾ ਸੀ। ਇੱਕ ਤਾਂ ਕਿਤਾਬ ਆਈ ਹੈ ਆਪਣੇ, ਸ਼ਾਇਦ ਪੱਤਰਕਾਰ ਦਾ ਨਾਮ ਮੈਨੂੰ ਪੱਕਾ ਨਹੀਂ ਪਤਾ, ਜਗਤਾਰ ਸਿੰਘ ਨੇ ਲਿਖੀ ਹੈ, ਰਿਵਰਸ ਔਨ ਫਾਇਰ ਜੀ। ਉਹ 'ਚ ਕਹਿੰਦੇ ਇਹਨਾਂ ਬਾਰੇ, ਬਾਦਲਾਂ ਬਾਰੇ ਕਾਫੀ ਕੁਛ ਲਿਖਿਆ। ਕਿਤਾਬ ਦਾ ਕਾਫੀ ਰੌਲਾ ਪਿਆ ਵੀ ਉਹਦਾ ਕੋਈ ਫਾਇਦਾ ਵੀ ਹੋਊਗਾ ਵੀ ਕਿ ਆਪਣੀ ਜਨਰੇਸ਼ਨ ਕਿਤਾਬਾਂ ਕਤੂਬਾਂ ਪੜ੍ਹਦੀ ਨਹੀਂ। ਦੂਜਾ ਮੈਂ ਥੋੜਾ ਜਿਹਾ ਬਿਹਾਰ ਦੀ ਸਿਚੁਏਸ਼ਨ ਪੁੱਛਣੀ ਸੀ। ਉੱਥੇ ਅੱਜ ਇਲੈਕਸ਼ਨ ਅਨਾਊਂਸ ਹੋ ਗਈਆਂ, ਉੱਥੇ ਇਹਨਾਂ ਲਈ NDA ਲਈ ਮੈਦਾਨ ਖੁੱਲ੍ਹਾ ਹੀ ਹੈ ਕਿ ਇੱਕ ਦੂਜੇ ਆਪਣੇ ਲਾਲੂ ਵਰਗੇ ਜਾਂ ਉਹ ਆਪਣਾ ਮੁੰਡਾ ਹੁੰਦਾ ਸੀ ਕਨ੍ਹਈਆ ਕੁਮਾਰ, ਉਹ ਇਹਨਾਂ ਨੂੰ ਕੋਈ ਫਾਈਟ ਫੂਟ ਦੇਣਗੇ ਜਾਂ ਨਹੀਂ? ਧੰਨਵਾਦ ਜੀ। ਦੇਖੋ ਸਰਦਾਰ ਸਾਹਿਬ, ਉੱਥੇ ਗੱਲ ਜਿਹੜੀ ਆ ਉਹ ਇੰਨੀ ਸੌਖੀ ਨਹੀਂ ਹੋਏਗੀ। ਇੰਨੀ ਗੱਲ ਸੌਖੀ ਨਹੀਂ ਹੋਏਗੀ। ਕਿਉਂਕਿ ਇੱਕ ਤੇ ਆ ਕਿ ਨਿਤਿਸ਼ ਦੇ ਖਿਲਾਫ ਥੋੜੀ ਨਾਰਾਜ਼ਗੀ, ਇੱਕ ਤੇ ਉਹਨੇ ਪਾਲਾ ਬਦਲਿਆ। ਤੁਹਾਨੂੰ ਪਤਾ ਹੀ ਹੈ ਭਾਰਤੀ ਲੋਕ ਇਸ ਚੀਜ਼ ਤੋਂ ਥੋੜਾ ਜਿਹਾ ਕਿਵੇਂ ਚਿੜਦੇ ਆ। ਦੂਜੀ ਚੀਜ਼ ਇਹ ਆ ਕਿ ਡਿਵੈਲਪਮੈਂਟ ਤੋਂ ਤੁਸੀਂ ਸਾਡੇ ਬਿਹਾਰ ਦੇ ਵਿੱਚ ਉਹ ਇੰਡੈਕਸ ਕੋਈ ਵੀ ਚੱਕ ਕੇ ਦੇਖ ਲਓ। ਸੋ ਇਸ ਕਰਕੇ ਇਹਨਾਂ ਨੇ ਹੁਣ ਦੇਖੋ ਜਿਹੜਾ ਪਾਸਵਾਨ ਵੀ ਜਾਂਦਾ ਪਿਆ ਸੀਗਾ ਉਹਨੂੰ ਰੋਕਿਆ, ਐਂ ਕਰ ਦਿੱਤਾ ਕਿ ਇੱਕ ਧੜਾ ਜਿਹੜਾ ਆ ਉਹ ਜਿਵੇਂ ਜਿੱਦਨ ਮਾਂਝੀ ਆ ਗਿਆ, ਇੱਕ ਉਹਨੂੰ ਦੇਊਗਾ ਸੀਟਾਂ, ਇੱਕ ਉਹਨੂੰ ਦੇਊਗਾ। ਇਸ ਤਰ੍ਹਾਂ ਦੀ ਕਰਕੇ ਇਹਨਾਂ ਨੇ ਜ਼ੋਰ ਤੋੜ ਤੇ ਕੀਤਾ। ਪਰ ਨਾਰਾਜ਼ਗੀ ਹੈ, ਐਂਟੀ ਇਨਕੰਬੈਂਸੀ 'ਚ ਹੈ, ਉਹਦਾ ਫਾਇਦਾ
ਤੀਜੀ ਧਿਰ ਨੂੰ ਮਿਲੇਗਾ ਜ਼ਰੂਰ। ਹੁਣ ਕਿੰਨਾ ਕੁ ਫਾਇਦਾ ਚੁੱਕ ਸਕਦੇ ਆ ਇਹ ਵੇਖਣਾ ਲਾਜ਼ਮ ਆ, ਬਾਕੀ ਸਮਾਂ ਤੈਅ ਕਰੂਗਾ। ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਰਸਤਾ ਸੌਖਾ, ਔਰ ਇਹ ਜ਼ੋਰ ਬਹੁਤ ਜ਼ਿਆਦਾ ਲਾਉਣਗੇ ਬਿਹਾਰ ਦੇ ਵਿੱਚ, ਬਹੁਤ ਜ਼ਿਆਦਾ ਜ਼ੋਰ ਲਾਉਣਗੇ ਤਾਂ ਕਿ ਬਿਹਾਰ ਇਲੈਕਸ਼ਨ ਹਾਰਿਆ ਨਾ ਜਾਵੇ। ਸੋ ਰਹੀ ਗੱਲ ਜਿਹੜੀ ਜਗਤਾਰ ਸਿੰਘ ਹੋਰਾਂ ਦੀ, ਦੇਖੋ ਰਾਈਟਰ ਦੇ ਆਪਣੇ ਵਿਊਜ਼ ਹੁੰਦੇ ਆ, ਬਹੁਤ ਸਾਰੀਆਂ ਕਿਤਾਬਾਂ ਆਲਰੇਡੀ ਇਹਨਾਂ ਚੀਜ਼ਾਂ ਤੇ ਆ ਚੁੱਕੀਆਂ ਨੇ। ਬਾਦਲ ਸਾਹਿਬ ਦੇ ਖਿਲਾਫ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਈਆਂ ਨੇ, ਇੰਟਰਨੈਟ ਤੇ ਪਈਆਂ ਨੇ। ਕੌਣ ਦੇਖੋ, ਪਹਿਲੀ ਗੱਲ ਅੰਗਰੇਜ਼ੀ ਦੀ ਕਿਤਾਬ ਨੂੰ ਸਾਡਾ ਆਮ ਪੰਜਾਬੀ ਬੰਦਾ ਤੇ ਪੜ੍ਹ ਹੀ ਨਹੀਂ ਸਕਦਾ, ਤੇ ਜੇ ਕੋਈ ਪੜ੍ਹਦਾ ਵੀ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਅੱਗੇ ਉਹ ਤਕਰੀਬਨ ਕੰਟੈਂਟ ਹੈ ਜਿਹੜਾ ਉਹ ਕਿਸੇ ਨਾ ਕਿਸੇ ਰੂਪ 'ਚ ਆਇਆ ਹੁੰਦਾ। ਫਰਕ ਇਹਨਾਂ ਨੂੰ ਕੀ ਪੈਣਾ, ਬਾਕੀ ਉਹਨਾਂ ਨੇ ਲਿਖੀ ਆ, ਉਹਨਾਂ ਵਾਸਤੇ ਦੀ ਸ਼ਾਬਾਸ਼ੀ ਵਾਲੀ ਗੱਲ ਹੈ, ਕਿਉਂਕਿ ਉਸ ਵੇਲੇ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਪ੍ਰਤੱਖਦਰਸ਼ੀ ਸਨ, ਘਟਨਾਵਾਂ ਦੇ ਵਿਸ਼ਲੇਸ਼ਕ ਬਹੁਤ ਅੱਛੇ ਨੇ। ਕਿਤਾਬ ਮੈਂ ਤੇ ਪੜ੍ਹ ਨਹੀਂ ਸਕਦਾ ਅੰਗਰੇਜ਼ੀ 'ਚ, ਪੂਰੀ ਅੰਗਰੇਜ਼ੀ ਦੀ ਕਿਤਾਬ ਪੜ੍ਹਨੀ ਸੌਖੀ ਨਹੀਂ ਹੈ ਮੇਰੇ ਵਾਸਤੇ, ਤਾਂ ਤੁਸੀਂ ਜ਼ਰੂਰ ਪੜ੍ਹਿਓ, ਉਹਦੇ 'ਚ ਵੇਖਿਓ ਕਿ ਨਵਾਂ ਕੀ ਕੁਛ ਆ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸੰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨੋਂ ਵੀਰਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਤਾਂ ਕੋਈ ਕੁਐਸਚਨ ਨਹੀਂ ਹੈ ਜੀ। ਮਿੰਟੂ ਜੀ, ਤੁਸੀਂ ਸਵੇਰੇ ਇੱਕ ਰਿਪੋਰਟ ਦੀ ਗੱਲ ਕੀਤੀ ਸੀਗੀ, ਜਾਂ ਰਿਪੋਰਟ ਕਹਿ ਲਓ, ਜੋ ਤੁਸੀਂ ਉਹਨੂੰ ਕਹਿ ਲਓ, ਲਿਖਤ ਜਿਹੜੀ ਬਿਲ ਗੇਟਸ ਨੇ ਲਿਖੀ ਸੀ, ਤੇ ਉਹ ਬਾਅਦ ਵਿੱਚ ਉਹਨੇ ਉਹ ਜਾ ਕੇ ਉੱਥੇ ਆਪਣੀ ਦੱਸੀ ਵੀ ਸੀਗੀ। ਜੇ ਤੁਸੀਂ ਉਹਦੇ ਬਾਰੇ ਥੋੜ੍ਹਾ ਜਿਹਾ ਲਿੰਕ ਇੱਥੇ ਦੱਸ ਦਿਓ, ਤੇ ਨਾਲੇ ਉਹਦੇ ਵਿੱਚ ਕੀ ਆ ਉਹ ਤੁਸੀਂ ਦੱਸ ਦਿਓ, ਬਹੁਤ ਮਿਹਰਬਾਨੀ ਹੋਊਗੀ। ਦੇਖੋ ਹੁਣ ਇੱਥੇ ਦੱਸਣੀ ਤਾਂ ਬਹੁਤ ਮਤਲਬ ਕਿ ਔਖੀ ਆ, ਨਹੀਂ ਲੰਬੀ ਨਹੀਂ, ਛੋਟੇ ਦੱਸ ਦਿਓ। ਹਾਂਜੀ ਠੀਕ ਹੈ ਜੀ। ਉਹ ਇਹ ਆ ਕਿ ਬਿਲ ਗੇਟਸ ਹੋਰਾਂ ਨੇ ਹੀ ਮਤਲਬ ਕਿ ਲੱਗਦਾ ਇਹੋ ਆ ਕਿ ਜਿੱਦਾਂ ਲਾ ਲਓ ਕਿ ਉਹਨਾਂ ਦਾ ਭਾਸ਼ਣ ਹੁੰਦਾ US AID 'ਚ, ਉਸ ਫੋਰਮ ਤੇ ਉਹ ਬੋਲਦੇ ਆ ਤਾਂ ਉਹ ਸੰਕੇਤ ਦਿੰਦੇ ਆ। ਸੰਕੇਤ ਕੀ ਕਹਿੰਦੇ ਆ ਕਿ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਡਿਜੀਟਲ ਪੇਮੈਂਟ ਮਤਲਬ ਕਿ ਲੈਣ ਦੇਣ ਦਾ ਇੱਕ ਬਹੁਤ ਵੱਡਾ ਸਕੋਪ ਆ। ਫਿਰ ਉਹ ਇਹ ਜ਼ਿਕਰ ਕਰਦੇ ਆ ਭਾਸ਼ਣ ਦੇ ਵਿੱਚ ਕਿ ਇੰਡੀਆ, ਨਾਈਜੀਰੀਆ, ਪਾਕਿਸਤਾਨ ਸਾਡੀ ਪ੍ਰਾਇਓਰਟੀ ਹੈ। ਔਰ ਉਸ ਤੋਂ ਬਾਅਦ ਇਹ 1 ਦਸੰਬਰ ਦੀ ਗੱਲ ਹੈ 2015 ਦੀ, ਔਰ ਫਿਰ 5 ਦਸੰਬਰ 2015 ਨੂੰ ਕਹਿੰਦੇ ਕਿ ਭਾਰਤ ਦੇ ਵਿੱਚ ਜਲਦੀ ਸਭ ਕੁਛ ਹੋ ਜਾਏਗਾ। ਔਰ ਕਮਾਲ ਦੀ ਗੱਲ ਆ ਕਿ ਫਿਰ 8 ਨਵੰਬਰ 2016 'ਚ ਵੈਸਾ ਹੀ ਵਾਪਰਦਾ, ਔਰ ਉਸੇ ਭਾਸ਼ਣ 'ਚ ਉਹ ਬਾਇਓਮੈਟ੍ਰਿਕ ਪਛਾਣ ਦੀ ਗੱਲ ਕਰਦੇ ਆ। ਤਾਂ ਉਹ ਦੇਖ ਲਓ ਕਿ ਮੈਂਡੇਟਰੀ ਹੋ ਜਾਂਦਾ ਅੱਗੇ ਜਾ ਕੇ ਆਧਾਰ ਕਾਰਡ, ਠੀਕ ਹੈ। ਇਸ ਤੋਂ ਇਲਾਵਾ ਉਹ ਮਨਸੈਂਟੋ ਦਾ ਮੇਰੇ ਖਿਆਲ ਦੇ ਨਾਲ 50 ਲੱਖ ਸ਼ੇਅਰ ਖਰੀਦੇ 2010 ਦੇ ਵਿੱਚ। ਤੇ ਫਿਰ ਇਸ ਤੋਂ ਇਲਾਵਾ ਉਹ ਕਾਰਗਿਲ 'ਚ ਕਰਦੇ ਆ, ਵਾਲਮਾਰਟ ਬਣਾਉਂਦੇ ਆ। ਫਿਰ ਉਹ ਅਫਰੀਕਾ 'ਚ ਜਾਂਦੇ ਆ ਕਿ GM ਸੀਡਸ ਜਿਹੜੇ ਆ ਉਹ ਇੱਕ ਨਵੀਂ ਕ੍ਰਾਂਤੀ ਲੈ ਆਉਣਗੇ। ਫਿਰ ਯੂਕਰੇਨ ਤੱਕ ਜਾਂਦੇ ਆ, ਫਿਰ ਇੰਡੀਆ ਨੂੰ ਰੱਖਦੇ ਆਪਣੇ ਏਜੰਡੇ ਤੇ। ਔਰ ਜੋ 2017 ਦੇ ਸੀਗੇ ਉਸ ਪ੍ਰੋਗਰਾਮ 2018 ਦੇ, ਉਹ ਇੱਥੇ ਆ ਕੇ ਕਹਿੰਦੇ ਆ ਕਿ ਖੇਤੀ ਨੂੰ ਉਦਯੋਗ 'ਚ ਬਦਲਣਾ ਚਾਹੀਦਾ ਇੰਡੀਆ। ਤਾਂ ਤੁਹਾਡੇ ਸਾਹਮਣੇ ਮਤਲਬ ਕਿ ਜੇ ਉਹ ਡਿਜੀਟਲ ਪੇਮੈਂਟ ਦਾ ਸੁਪਨਾ ਦੇਖਦੇ ਉਹ ਵੀ ਪੂਰਾ, ਜੇ ਉਹ ਦੇਖਦੇ ਆ ਕਿ ਖੇਤੀ ਨੂੰ ਉਦਯੋਗ 'ਚ ਬਦਲ ਦੇਣਾ ਚਾਹੀਦਾ ਉਹ ਵੀ ਪੂਰਾ। ਤੇ ਇਹਦੇ ਤੋਂ ਕੀ ਅੰਦਾਜ਼ਾ ਲਾਓਗੇ। ਔਰ ਤੁਸੀਂ ਰਿਪੋਰਟ ਪੜ੍ਹ ਲਓ, 1970 'ਚ ਸ਼ਾਇਦ ਉਸ ਟਾਈਮ ਮੰਤਰੀ ਹੁੰਦੇ ਸਨ ਕਸਿੰਜਰ ਜਾਂ ਕੁਛ ਐਸਾ ਨਾਮ ਸੀ ਉਹਨਾਂ ਦਾ। ਉਹਨਾਂ ਨੇ ਕੀ ਕਿਹਾ ਸੀ, ਉਹਨਾਂ ਦੀ ਕੋਟੇਸ਼ਨ ਬਹੁਤ ਮਸ਼ਹੂਰ ਆ ਕਿ ਜੇ ਤੁਸੀਂ ਕੰਟਰੋਲ ਕਰੋਗੇ ਤੇਲ ਤੇ ਤਾਂ ਤੁਸੀਂ ਨੇਸ਼ਨਸ ਤੇ ਕੰਟਰੋਲ ਕਰੋਗੇ, ਜੇ ਫੂਡ ਤੇ ਕੰਟਰੋਲ ਕਰ ਲੋਗੇ ਤੁਸੀਂ ਪੀਪਲਸ ਤੇ ਕੰਟਰੋਲ ਕਰ ਲੋਗੇ। ਤਾਂ ਤੁਸੀਂ ਸਮਝ ਹੀ ਗਏ ਹੋ ਕਿ ਅਸਲ ਦੇ ਵਿੱਚ ਇਹ ਖੇਡ ਕੀ ਚੱਲ ਰਹੀ ਸੀ। 1970 ਤੋਂ ਚੱਲੀ ਹੋਈ ਖੇਡ ਅੱਜ ਮੁਕਾਮ ਤੇ ਪਹੁੰਚੀ ਆ, ਕਿਉਂਕਿ GM ਸੀਡਸ ਦੀ ਇੱਥੇ ਬਹੁਤ ਜ਼ਿਆਦਾ ਮੁਖਾਲਫਤ ਹੁੰਦੀ ਹੈ, ਕਿਉਂਕਿ ਵਾਤਾਵਰਨ ਵਿਰੋਧੀ ਹੈ। ਸੋ ਆਹ ਖੇਡ ਹੈ, ਇਹਦੇ ਵਿੱਚ ਬਹੁਤ ਵੱਡੀਆਂ ਕੰਪਨੀਆਂ, ਸਿੱਧੇ ਤੌਰ ਤੇ ਮੈਂ ਕਹੂੰਗਾ ਕਿ ਤੁਸੀਂ ਥੋੜਾ ਜਿਹਾ ਰਿਸਰਚ ਕਰੋ। ਅਸੀਂ 5-7 ਦਿਨ ਰਿਸਰਚ ਕੀਤੀ ਤਾਂ ਸਾਰੀਆਂ ਕੜੀ ਦਰ ਕੜੀ ਅਸੀਂ ਜੋੜਦੀਆਂ, ਭਾਸ਼ਣ ਤੱਕ ਲੱਭ ਲੈ, ਸਭ ਕੁਛ ਹੈ, ਸਭ ਕੁਛ ਮੁਹੱਈਆ। ਤਾਂ ਇਹਦੇ ਵਿੱਚ ਇੱਕ ਇੰਟਰਸਟਿੰਗ ਫੈਕਟ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਉਹ 2015 ਵਾਲੇ ਭਾਸ਼ਣ 'ਚ ਇਹ ਕਹਿ ਰਹੇ ਨੇ, ਕਹਿੰਦੇ ਨੇ ਕਿ ਅਸੀਂ ਮਤਲਬ ਕਿ 3 ਸਾਲ ਤੋਂ ਯਾਨੀ 2012 ਤੋਂ ਅਸੀਂ RBI ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ ਡਿਜੀਟਲ ਪੇਮੈਂਟ ਦੇ ਮਾਮਲੇ 'ਚ। ਔਰ ਕਮਾਲ ਦੀ ਗੱਲ ਆ ਕਿ ਉਸ ਪੀਰੀਅਡ ਦੇ ਦੌਰਾਨ ਨਾਚੀਕੇਤ ਮੋਰ ਹੈ ਜਿਹੜੇ ਕਿ ਮਲਿੰਡਾ ਐਂਡ ਗੇਟਸ ਫਾਊਂਡੇਸ਼ਨ ਦੇ ਜਿਹੜੇ ਇੰਡੀਆ ਦੇ ਵਿੱਚ ਪ੍ਰਮੁੱਖ ਆ, ਉਹ ਬੋਰਡ ਆਫ ਡਾਇਰੈਕਟਰਸ ਦੇ ਮੈਂਬਰ ਬਣਦੇ ਆ ਉਸੇ ਟਾਈਮ ਪੀਰੀਅਡ ਦੇ ਦੌਰਾਨ, ਮਤਲਬ ਕਿ ਕਰੀਬ 3 ਸਾਲ ਪਹਿਲਾਂ ਜਦੋਂ ਉਹ ਗੱਲ ਕਰ ਰਹੇ ਆ। ਤਾਂ ਨਾਚੀਕੇਤ ਮੋਰ ਨਬਾਰਡ 'ਚ ਵੀ ਆਉਂਦੇ ਆ, ਉੱਥੇ ਵੀ ਉਹ ਬੋਰਡ ਆਫ ਡਾਇਰੈਕਟਰਸ ਦੇ ਮੈਂਬਰ ਹੁੰਦੇ ਆ।
ਨਾਬਾਰਡ ਜਿਹੜੀ ਕਿ ਪੈਸੇ ਫੰਡਿੰਗ ਕਰਦੀ ਖੇਤੀ ਨਾਲ ਜੁੜਿਆ ਸੁਸਾਇਟੀ ਵਗੈਰਾ ਸਰਕਾਰੀ ਬੈਂਕਾਂ ਦਾ ਜੋ ਢਾਂਚਾ ਹੁੰਦਾ, ਇਸ ਤੋਂ ਵੱਧ ਹੁਣ ਤੱਕ ਪ੍ਰਮਾਣ ਕੀ ਹੋਊਗਾ ਕਿ ਅਸਲ ਦੇ ਵਿੱਚ ਇਹ ਕਹਾਣੀ ਜੁੜਦੀ ਹੈ ਜਦੋਂ ਮੋਦੀ ਸਾਹਿਬ ਬਰਾਕ ਓਬਾਮਾ ਨੂੰ ਮਿਲਦੇ ਆ ਕਿ ਔਰ ਬਹੁਤ ਸਾਰੀਆਂ ਕੰਪਨੀਆਂ ਦੇ ਸੀਈਓਜ਼ ਨੂੰ ਮਿਲਦੇ ਆ, ਉਸ ਤੋਂ ਬਾਅਦ ਫਿਰ ਇਹਨਾਂ ਸਾਰੀਆਂ ਚੀਜ਼ਾਂ ਦੀ ਇੱਕ ਇੱਕ ਕਰਕੇ ਇਬਾਰਤ ਰੱਖੀ ਜਾਂਦੀ ਹੈ। ਮੋਦੀ ਸਾਹਿਬ ਨੂੰ ਜਿਹੜੀ ਹੈਗੀ ਹੈ ਗੇਟਸ ਫਾਊਂਡੇਸ਼ਨ, ਉਹ ਦੁਨੀਆ ਦਾ ਗੋਲਕੀਪਰ ਅਵਾਰਡ ਦਿੰਦੀ ਹੈ। ਔਰ ਇਸ ਤੋਂ ਇਲਾਵਾ ਬਿਲ ਗੇਟਸ ਤੇ ਇੱਕ ਭਵਿੱਖਬਾਣੀ ਵੀ ਕਰ ਦਿੰਦੇ ਆ 4-5 ਸਾਲ ਪਹਿਲਾਂ ਫੋਰਬਸ ਦੇ ਵਿੱਚ ਵੀ ਲੱਗੀ ਸੀਗੀ ਕਿ 30 ਮਿਲੀਅਨ ਲੋਕ ਜਿਹੜੇ ਆ ਉਹ ਇੱਕ ਮਹਾਮਾਰੀ ਨਾਲ ਮਰਨਗੇ। ਮਤਲਬ ਕਿ ਉਹਨਾਂ ਨੂੰ ਪਹਿਲਾਂ ਹੀ ਸੁਪਨਾ ਆ ਜਾਂਦਾ ਔਰ ਜੋ ਉਹ ਸੋਚਦੇ ਆ ਉਹੀ ਪੂਰਾ ਹੋ ਜਾਂਦਾ। ਕਮਾਲ ਦੀ ਗੱਲ। ਜੀ ਜੀ, ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਵੇਖੋ, ਦੁਨੀਆ ਦੇ ਪਹਿਲੇ ਵਿਦਵਾਨ ਹੋਏ ਨੇ ਫਿਲਾਸਫਰ ਸਕਰਾਤ, ਤੇ ਉਹਦੀਆਂ ਕਈਆਂ ਗੱਲਾਂ ਰਹਿੰਦੀ ਦੁਨੀਆ ਤੱਕ ਸੱਚ ਸਾਬਤ ਹੁੰਦੀਆਂ ਨੇ ਹੋਣਗੀਆਂ। ਤੇ ਸਕਰਾਤ ਦਾ ਕਹਿਣਾ ਸੀ ਕਿ ਵੀ ਜਿਸ ਖਿੱਤੇ ਦੇ ਵਿੱਚ ਤੁਸੀਂ ਵੇਖੋ ਵੀ ਜਿੰਨਾ ਲੋਕਾਂ ਦਾ ਜਿੰਨਾ ਜ਼ਿਆਦਾ ਵਿਦਰੋਹ ਹੋਏ ਨਾ, ਬਗਾਵਤ ਤੇ ਜਾਣ ਕੇ ਉੱਥੇ ਸਮਝ ਲੈਣਾ ਚਾਹੀਦਾ ਉਹ ਖਿੱਤੇ ਦੇ ਲੋਕ ਸਰਕਾਰ ਦੇ ਜ਼ੁਲਮ ਤੋਂ ਉਨੇ ਜ਼ਿਆਦਾ ਸਤਾਏ ਹੋਏ ਨੇ। ਤੇ ਮੈਂ ਨਾ ਪਿਛਲੇ ਹਫ਼ਤੇ ਮੇਰੇ ਖਿਆਲ ਥੋੜ੍ਹੇ ਦਿਨ ਹੋਏ ਨੇ ਕਸ਼ਮੀਰ ਦੇ ਫਰੂਕ ਅਬਦੁੱਲਾ ਦੀ ਇੱਕ ਨਵੀਂ ਇੰਟਰਵਿਊ ਆਈ, ਉਹ ਮੈਂ ਸੁਣ ਰਿਹਾ ਸੀ। ਤੇ ਉਹਦੇ 'ਚ ਅਬਦੁੱਲਾ ਸਾਹਿਬ ਜਿਹੜੇ ਮੇਰੇ ਖਿਆਲ ਮੈਂਬਰ ਪਾਰਲੀਮੈਂਟ ਨੇ, ਉਹ ਕਹਿ ਰਹੇ ਨੇ ਵੀ ਇਸ ਵਕਤ ਕਸ਼ਮੀਰ ਵੈਲੀ ਦੇ ਵਿੱਚ ਕੋਈ ਵੀ ਕਸ਼ਮੀਰੀ ਆਪਣੇ ਆਪ ਨੂੰ ਭਾਰਤੀ ਨਹੀਂ ਅਖਵਾਉਣਾ ਚਾਹੁੰਦਾ। ਉਹਨੇ ਇੱਥੋਂ ਤੱਕ ਵੀ ਕਿਹਾ ਇੰਟਰਵਿਊ 'ਚ, ਇਸ ਵਕਤ ਤੇ ਅਸੀਂ ਭਾਰਤ ਦੀ ਗੁਲਾਮੀ ਦੇ ਨਾਲੋਂ ਚੀਨ ਦੀ ਗੁਲਾਮੀ ਜ਼ਿਆਦਾ ਮਨਜ਼ੂਰ ਕਰਾਂਗੇ, ਜਾਣੀ ਕਿ ਕਬੂਲ ਕਰਾਂਗੇ। ਤੇ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਪਤਾ ਲੱਗਾ 47 'ਚ ਕਾਇਦੇ ਆਜ਼ਮ ਜਿਨਾਹ ਸਹੀ ਸੀਗਾ ਤੇ ਅਸੀਂ ਗਲਤ ਸਾਬਤ ਹੋਏ ਹਾਂ। ਹੁਣ ਮੇਰਾ ਸਵਾਲ ਇਹ ਵੀ ਕੀ ਕਾਰਨ ਵੀ ਇੰਨੇ ਸਾਲਾਂ ਤੋਂ ਇਹ ਸਾਰਾ ਤਿੰਨ ਪੀੜ੍ਹੀਆਂ ਦਾ ਪਰਿਵਾਰ ਭਾਰਤ ਪੱਖੀ ਰਿਹਾ, ਜਾਣੀ ਕਿ ਹੁਣ ਇੰਨਾ ਬਦਲਾਵ ਕਿਉਂ ਆ ਗਿਆ ਜੀ ਇਹਦੇ ਵਿੱਚ? ਮਿਹਰਬਾਨੀ, ਧੰਨਵਾਦ। ਹੁਣ ਚੱਕ ਕੇ ਇਹਨਾਂ ਨੂੰ ਅਗਲੇ ਨੇ ਅੰਦਰ ਸੁੱਟਿਆ ਤਾਂ ਸੁਰਤਾ ਜੀ, ਫਿਰ ਇਹਦਾ ਮਤਲਬ ਇਹੀ ਹੈ ਨਾ। ਜਦੋਂ ਹੁਣ ਆਪ ਤੇ ਪਈ ਫਿਰ ਇਹੀ ਹੈ ਕਿ ਜਦੋਂ ਆਪ ਨੂੰ ਜੁੱਤੀਆਂ ਪਈਆਂ ਤੇ ਫਿਰ ਹੋਸ਼ ਆ ਗਈ। ਤੇ ਉਹ ਤਾਂ ਇਹ ਦਿੱਲੀ ਦੇ ਹੁਣ ਤੱਕ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ ਉਸੇ ਤਰ੍ਹਾਂ ਦੇ ਹੀ ਰਹੇ ਆ, ਵਫਾਦਾਰ ਰਹੇ। ਇਹੀ ਕਿਹਾ ਜਾ ਸਕਦਾ ਹੈ। ਅੱਜ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਚੇਤੇ ਆ ਗਈਆਂ ਕਿ ਜੇ ਕੱਲ੍ਹ ਨੂੰ ਫੇਰ ਇਹਨਾਂ ਨੂੰ ਕਿਤੇ ਚੜਾ ਦੇਣਗੇ ਗੱਡੀਆਂ ਤੇ ਇਹਨਾਂ ਦਾ ਕੀ? ਅੱਜ ਤਾਂ ਤੁਸੀਂ ਇਹਨਾਂ ਨੂੰ ਕੋਟ ਕਰ ਰਹੇ ਹੋ ਤੇ ਕੱਲ੍ਹ ਨੂੰ ਕੋਈ ਹੋਰ ਲਾਲਚ ਮਿਲ ਗਿਆ ਫੇਰ ਬਦਲ ਜਾਣਗੇ। ਕਿਉਂਕਿ ਇਹਨਾਂ ਦੀਆਂ ਰਿਸ਼ਤੇਦਾਰੀਆਂ ਸਕੀਰੀਆਂ, ਉਹ ਤੇ ਇਹ ਜਿਹੜਾ ਮੁੰਡਾ ਸੀ ਇਹਦਾ ਮੇਰੇ ਖਿਆਲ ਖੱਲ ਵਿਆਹਿਆ ਸੀ ਤੇ ਕੁੜੀ ਜਿਹੜੀ ਇਹਨਾਂ ਦੀ ਉਹਦੀ ਵਾਲ ਵਿਆਹੀ ਆ। ਇਹ ਜਿਹੜੇ ਬੰਦੇ ਆ ਇਹਨਾਂ ਦਾ ਫਿਰ ਕੀ ਇਤਬਾਰ ਕਰੀਏ? ਬਾਕੀ ਗੱਲ ਇਹ ਹੈ ਕਿ ਜੋ ਮੋਦੀ ਸਰਕਾਰ ਕਰ ਰਹੀ ਹੈ ਅਸੀਂ ਉਹਨੂੰ ਠੀਕ ਨਹੀਂ ਕਹਿੰਦੇ ਸਰਦਾਰ ਸਾਹਿਬ। ਜੋ ਕਸ਼ਮੀਰੀਆਂ ਨਾਲ ਹੋਇਆ ਸੀ ਠੀਕ ਨਹੀਂ ਕਹਿੰਦੇ, ਉਹ ਸਾਡੇ ਨਾਲ ਹੋ ਰਿਹਾ ਸੀ ਉਹਨੂੰ ਵੀ ਠੀਕ ਨਹੀਂ ਕਹਿੰਦੇ ਜੋ ਹੋ ਰਿਹਾ। ਪਰ ਉਹਦਾ ਨਤੀਜਾ ਇਹ ਸੋਚ ਕੇ ਚੱਲ ਰਹੇ ਹੋਣਗੇ। ਨਤੀਜਾ ਤਾਂ ਫਿਰ ਇੱਕ ਦਿਨ ਇਹਨਾਂ ਚੀਜ਼ਾਂ ਦਾ ਮਿਲਦਾ ਹੀ ਹੈ ਨਾ। ਉਹ ਨਤੀਜਾ ਕਿਹੋ ਜਿਹਾ ਹੋਏਗਾ ਉਹਦੀ ਪ੍ਰੈਡਿਕਸ਼ਨ ਤੇ ਨਹੀਂ ਕੀਤੀ ਜਾ ਸਕਦੀ। ਪਰ ਇਹ ਆ ਕਿ ਦੇਖੋ ਜਿੰਨਾ ਚਿਰ ਨਾਬਰੀ ਹੈ ਖੂਨ ਦੇ ਵਿੱਚ, ਜਿੱਥੇ ਮਾੜੀ ਗੱਲ ਕਰਨ, ਜਿੱਥੇ ਮਾੜੀ ਕਿਹਾ ਵੀ ਪੰਜਾਬੀ ਤੇ ਹਿੰਮਤ ਰੱਖਦੇ ਮਾੜੀ ਮੋਟੀ। ਹਾਂ, ਜੇ ਕੱਲ੍ਹ ਨੂੰ ਕਸ਼ਮੀਰੀਆਂ ਬੰਦਾ ਹੋ ਜਾਂਦਾ ਤੇ ਸਾਨੂੰ ਵੀ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਫਿਰ ਠੀਕ ਠਾਕ ਜੀ। ਅਗਲੇ ਕਾਲਰ ਨੇ ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੁਣ ਮੈਂ ਜਦ ਤੁਹਾਡਾ ਲੱਗਾ ਨਾ ਗੱਲ ਕਰਨਾ ਤੇ ਮੇਰੇ ਹੱਥ ਦੇ ਵਿੱਚ ਇੱਕ ਕਿਤਾਬ ਪੜ੍ਹੀ ਆ, ਹਾਈਜੈਕਿੰਗ ਆਫ ਸਿੱਖ ਪੰਥ, ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ। ਜਿਹਦੇ ਵਿੱਚ ਸਾਫ਼ ਉਹ ਇਹ ਹਵਨ ਕਰਦੇ ਆ, ਪੂਜਾ ਕਰਨ ਲੱਗੇ ਹੋਏ ਆ। ਤੇ ਉਹਦੇ ਵਿੱਚ ਇਹਨਾਂ ਨੇ ਇਹ ਸਿੱਖ ਪੰਥ ਛੱਡ ਕੇ RSS ਜਿਹੜੀ ਹੈਗੀ ਆ ਉਹ ਜੁਆਇਨ ਕੀਤੀ ਆ। ਤੇ ਉਹਦੇ ਵਿੱਚ ਕੁਛ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਅਸੀਂ ਇਹ ਨਾ ਕਿਸੇ ਨੂੰ ਦੱਸਾਂਗੇ ਤੇ ਤੁਸੀਂ ਸਾਰੀ ਉਮਰ ਹੀ ਰਾਜ ਕਰਦੇ ਰਹੋਗੇ। ਤੇ ਹੁਣ ਕਿਉਂਕਿ ਗੌਰਮੈਂਟ ਨੇ, BJP ਨੇ, RSS ਨੇ ਇਹਨਾਂ ਨੂੰ ਕੱਢ ਦਿੱਤਾ, BJP ਤੋਂ ਤੋੜ ਦਿੱਤਾ, ਕੱਢ ਦਿੱਤਾ। ਤੇ ਹੁਣ ਫਿਰ ਇਹ ਹੈਗਾ ਕਿ ਜਦੋਂ ਉਹਨਾਂ ਨੇ ਆਪਣਾ ਵਾਅਦਾ ਤੋੜ ਦਿੱਤਾ ਤੇ ਜਿਹੜੇ ਬਾਦਲ ਹੋ ਰਹੇ ਆ, ਹਰਸਿਮਰਤ ਹੋ ਰਹੇ ਆ, ਇਹਨਾਂ ਨੂੰ ਕੀ ਕਰਨਾ ਚਾਹੀਦਾ ਹੈ?
ਸਿਚੁਏਸ਼ਨ ਦੇ ਵਿੱਚ ਇਹ ਤਕੜੇ ਹੋ ਕੇ ਇਹਨਾਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ? ਦੱਸੋ ਜੀ। ਜੀ ਮੈਨੂੰ ਸਮਝ ਨਹੀਂ ਆਈ ਸਰ ਗੱਲ ਦੀ। ਕਿਤਾਬ ਦਲਗੀਰ ਹੋਣਾ ਦੀ ਕਿਤਾਬ ਦੀ ਗੱਲ ਕਰਦੇ ਸੀ ਵੀ ਜਿਸ ਦੇ ਵਿੱਚ ਕੁਝ ਤਸਵੀਰਾਂ ਹਵਨ ਕਰਦਿਆਂ ਦੀ ਇਹ ਉਸ ਦੇ ਬਾਰੇ ਸੀਗੇ ਵੀ ਇਹਨਾਂ ਨੂੰ ਹੁਣ ਜਵਾਬ ਨਹੀਂ ਦੇਣਾ ਚਾਹੀਦਾ ਅਜਿਹੀਆਂ ਸਾਰੀਆਂ ਜਿਹੜੀਆਂ ਕੀਤੀਆਂ ਹੋਈਆਂ ਗੱਲਾਂ ਦਾ। ਆਵਾਜ਼ ਇਹਨਾਂ ਦੀ ਦੇ ਵਿੱਚ ਥੋੜ੍ਹੀ ਜਿਹੀ ਖਰਾਸ਼ ਰਹਿੰਦੀ ਆ। ਆਈ ਥਿੰਕ ਥੋੜ੍ਹੇ ਬਜ਼ੁਰਗ ਨੇ, ਕਈ ਵਾਰੀ ਆਵਾਜ਼ ਜਿਹੜੀ ਨਹੀਂ ਵੀ ਸਮਝ ਆਉਂਦੀ ਪੂਰੀ ਗੱਲ, ਪਰ ਚਲੋ ਆਪਾਂ ਮੰਚ ਦਿੱਤਾ ਹੈ, ਸਾਰੇ ਜਣੇ ਬੋਲ ਸਕਦੇ ਨੇ ਜੀ। ਬਿਲਕੁਲ ਜੀ ਬਿਲਕੁਲ, ਸਾਰਿਆਂ ਦਾ ਸਵਾਗਤ ਆ। ਪਰ ਆਪਾਂ ਕੀ ਕਹਿ ਸਕਦੇ ਆ, ਹੁਣ ਕਿਸੇ ਦੀ ਧਾਰਮਿਕ ਆਜ਼ਾਦੀ ਆ, ਉਹ ਹਵਨ ਕਰਦਾ ਕੀ ਕਰਦਾ, ਹੁਣ ਕੀ ਕਹੀਏ। ਇੱਥੇ ਬਹੁਤ ਕੁਛ ਆ, ਬਹੁਤ ਕੁਛ ਕਰੀ ਜਾਂਦੇ ਆ। ਇਹ ਤੇ ਗੱਲ ਹੈ ਕਿ ਕੋਈ ਬੰਦਾ ਅੰਦਰੋਂ ਮਹਿਸੂਸ ਕਰੇ, ਜੇ ਗਲਤੀ ਕੀਤੀ ਆ ਤੇ ਅੰਦਰੋਂ ਮਹਿਸੂਸ ਕਰੇ, ਪਛਤਾਵਾ ਕਰੇ। ਜੇ ਕੋਈ ਨਹੀਂ ਕਰਦਾ, ਸਾਡਾ ਕੋਈ ਤੇ ਇੰਨਾ ਕੋਈ ਜ਼ੋਰ ਨਹੀਂ ਹੈਗਾ ਕਿ ਅਸੀਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਨੂੰ ਮਿਲ ਸਕੀਏ। ਅਸੀਂ ਉਹਨਾਂ ਨੂੰ ਕੀ ਕਹੀਏ ਸਰਦਾਰ ਸਾਹਿਬ? ਇਹ ਤੇ ਗੱਲ ਦਿਲ ਦੀ ਹੈ ਨਾ, ਭਾਵਨਾ ਦੀ ਹੈ ਕਿ ਜੇ ਪ੍ਰਸ਼ਾਸਕੀ ਤੌਰ ਤੇ ਜਾਂ ਧਾਰਮਿਕ ਤੌਰ ਤੇ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਯਾਰ ਸਾਥੋਂ ਕੋਈ ਗਲਤੀ ਹੋ ਗਈ ਆ, ਤਾਂ ਤੁਸੀਂ ਉਹ ਚੀਜ਼ ਨੂੰ ਲਾਈਕ ਕਰ ਸਕਦੇ ਹੋ। ਜੇ ਕੋਈ ਨਹੀਂ ਕਰਨਾ ਚਾਹੁੰਦਾ, ਕੋਈ ਨਾ ਤਾਂ ਕਾਨੂੰਨੀ ਪ੍ਰਬੰਧ ਹੈ, ਨਾ ਕੋਈ ਜ਼ਬਰਦਸਤੀ ਕੀਤੀ ਜਾ ਸਕਦੀ ਇਸ ਮਾਮਲੇ ਜੀ। ਅਗਲੇ ਕਾਲਰ ਨੇ ਰਾਜ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ, ਮੇਜਬਾਨ ਹੋਸਟ ਜੀ। ਤੇ ਮੇਰਾ ਸਵਾਲ ਇਹ ਹੈ ਜੀ, ਅੱਜ ਤੁਸੀਂ ਵੇਖਿਆ ਹੋਊਗਾ ਉਹਦੇ ਵਿੱਚ ਕੀ ਮੰਗ ਕੀ ਹੈ ਜੀ? ਉਹਦੀ ਅਮੈਂਡਮੈਂਟ ਹੈ ਜਾਂ ਇਹਨੂੰ ਵਾਪਸ ਲੈਣ ਦੀ ਮੰਗ ਹੈ? ਔਰ ਜੇ ਅਮੈਂਡਮੈਂਟ ਹੈ ਤਾਂ ਕਿਸ ਤਰ੍ਹਾਂ ਦੀ ਅਮੈਂਡਮੈਂਟ ਚਾਹੁੰਦੇ ਆ ਜਿਹੜੇ ਸਾਡੇ ਕਿਸਾਨ ਆ? ਤੇ ਦੂਜਾ ਮੇਰਾ ਸਵਾਲ ਇਹ ਸੀਗਾ ਵੀ ਜੇ ਇਹੋ ਹੀ ਵਿਰੋਧ ਧਾਰਾ ਜਦੋਂ 370 ਸੀ, ਜੇ ਉਦੋਂ ਇਸ ਤਰ੍ਹਾਂ ਦਾ ਵਿਰੋਧ ਹੁੰਦਾ, ਜਾਂ ਜਿਹੜਾ ਜਦੋਂ ਸਿਟੀਜ਼ਨਸ਼ਿਪ ਐਕਟ ਜਦੋਂ ਬਣਿਆ ਸੀ ਉਸ ਤਰ੍ਹਾਂ ਦਾ ਵਿਰੋਧ ਹੁੰਦਾ, ਤਾਂ ਇਹ ਸ਼ਾਇਦ ਆਹ ਦਿਨ ਨਾ ਵੇਖਣੇ ਆਉਂਦੇ। ਔਰ ਜੇ ਇਹਦੇ ਵਿੱਚੋਂ ਵੀ ਮੋਦੀ ਸਰਕਾਰ ਕਾਮਯਾਬ ਹੋ ਕੇ ਨਿਕਲ ਜਾਂਦੀ ਹੈ, ਪਾਸ ਕਰ ਜਾਂਦੀ ਹੈ, ਤਾਂ ਅਗਲਾ ਨਿਸ਼ਾਨਾ ਕੀ SYL ਜਾਂ ਇਸ ਤਰ੍ਹਾਂ ਦੀਆਂ ਸੰਵਿਧਾਨ ਦੀਆਂ ਇਹੋ ਜਿਹੀਆਂ ਧਾਰਾ ਨੂੰ ਮਿਟਾਉਣਾ ਹੋਊਗਾ ਜਿਹੜੀਆਂ ਕਿ ਘੱਟ ਗਿਣਤੀਆਂ ਤੇ ਜਿਹੜੇ ਦਲਿਤ ਲੋਕਾਂ ਨੂੰ ਕੋਈ ਰਾਹਤ ਦਿੰਦੀਆਂ? ਇਹ ਹੋ ਸਕਦਾ ਜੀ? ਇਹ ਸਵਾਲ ਹੈ ਜੀ। ਧੰਨਵਾਦ ਜੀ। ਦੇਖੋ ਰਿਜ਼ਰਵੇਸ਼ਨ ਤੇ ਕੋਈ ਫੈਸਲਾ ਲੈ ਲੈਣ, ਕਿਉਂਕਿ ਹੁਣ ਇਸ ਤੋਂ ਵੱਡੀ ਸਭ ਤੋਂ ਜੇ ਕੋਈ ਦੇਖੀਏ ਉਹ ਇਹੋ ਹੀ ਲੱਗਦੀ ਹੈ ਇਹਨਾਂ ਦੇ ਸਾਹਮਣੇ ਚੁਣੌਤੀ ਹੈ ਨਾ ਕਿ ਰਿਜ਼ਰਵੇਸ਼ਨ ਤੇ ਕੋਈ ਫੈਸਲਾ ਆ ਸਕਦਾ ਹੈ, ਜਾਂ ਜਿਹੜੀ ਆਬਾਦੀ ਹੈ ਇੰਡੀਆ ਦੀ ਉਹਦਾ, ਜਾਂ ਇੱਕ ਜਿਹੜਾ ਹੈਗਾ ਯੂਨੀਫਾਰਮ ਸਿਵਲ ਕੋਡ ਉਹ ਆ ਸਕਦਾ। 3-4 ਹੀ ਵੱਡੇ ਫੈਸਲੇ ਰਹਿੰਦੇ ਨੇ ਮੇਰੇ ਖਿਆਲ ਦੇ ਨਾਲ। SYL ਤੇ ਦੇਖੋ ਜਦੋਂ ਉਹਨਾਂ ਨੇ ਕੱਢਣੀ ਹੋਈ, ਉਹ ਤੇ ਮੇਰੇ ਖਿਆਲ ਦੇ ਨਾਲ ਬਾਏਂ ਹੱਥ ਦਾ ਖੇਡ ਕਹਿੰਦੇ ਹੁੰਦੇ ਕਿ ਦਾਏਂ ਹੱਥ ਦਾ, ਉਹ ਐਸਾ ਖੇਡ ਹੈ। ਇੰਟਰਨੈਟ ਬੰਦ ਤੁਹਾਡਾ ਤੇ ਕਰਫਿਊ ਇੰਪੋਜ਼ ਹੈ, ਕੁਛ ਨਹੀਂ ਹੋਣਾ, ਕੁਛ ਨਹੀਂ ਕਰ ਸਕਣਾ, ਕਿਉਂਕਿ ਕਾਨੂੰਨੀ ਪੱਖ ਤੋਂ ਉਹ ਮਜ਼ਬੂਤ ਨੇ, ਜਿੱਤੇ ਹੋਏ ਨੇ। ਰਹੀ ਗੱਲ, ਮੇਰੀ ਗੱਲ ਸੁਣਿਓ ਤੁਸੀਂ ਧਿਆਨ ਦੇ ਨਾਲ ਕਿ 370 ਦੇ ਖਿਲਾਫ ਜੇ ਇੰਡੀਆ ਚੋਂ ਕੋਈ ਬੋਲਿਆ ਸੀਗਾ ਕਸ਼ਮੀਰ ਤੋਂ ਬਾਅਦ, ਤਾਂ ਉਹ ਕਿਹੜਾ ਸਟੇਟ ਸੀਗਾ? ਉਹ ਪੰਜਾਬ ਸੀਗਾ। ਪਰ ਇਹ ਆ ਕਿ ਹੁਣ ਇਹਦਾ ਕੱਲਾ ਮੈਨੂੰ ਇਹ ਗੱਲ ਦੱਸੋ ਕਿ ਕਿਹੜੇ ਪੰਜਾਬ ਦੇ ਪਿੰਡ 'ਚ ਸੰਪੂਰਨ ਤੌਰ ਤੇ ਪਤਾ ਹੋਊਗਾ ਕਿ ਕਸ਼ਮੀਰੀਆਂ ਨਾਲ ਕੀ ਹੋਇਆ, 370 ਕੀ ਹੈ? ਹੁਣ ਤਾਂ ਪਤਾ ਹੀ ਨਹੀਂ। ਪਰ ਫਿਰ ਵੀ ਚਲੋ ਜਿੰਨੇ ਕੋਈ ਜਾਗਰਤ ਲੋਕ ਆ, ਜਿੰਨੇ ਕੋਈ ਚੇਤਨ ਲੋਕ ਆ, ਬੋਲੇ। ਹੁਣ ਇਹ ਨਹੀਂ ਕੋਈ ਕਹਿ ਸਕਦਾ ਕਿ ਹਾਂਜੀ ਕੋਈ ਉੱਥੇ ਬੋਲਿਆ ਹੀ ਨਹੀਂ ਇੰਡੀਆ 'ਚ, ਉਦੋਂ ਪੰਜਾਬੀ ਬੋਲੇ ਆ, ਠੀਕ ਆ। ਦੂਜੀ ਚੀਜ਼ ਇਹ ਆ ਕਿ ਦੇਖੋ ਇਸ ਵੇਲੇ ਜਿਹੜਾ ਮਸਲਾ ਹੈਗਾ ਆਪਣੇ ਖੇਤਾਂ ਨਾਲ, ਆਪਣੀ ਰੋਜ਼ੀ ਰੋਟੀ ਨਾਲ, ਜਿਹਨੂੰ ਬਹੁਤ ਆਸਾਨੀ ਨਾਲ ਇੱਕ ਅਨਪੜ੍ਹ ਬੰਦਾ ਵੀ ਸਮਝ ਲੈਂਦਾ ਕਿ ਮੇਰੇ ਖੇਤ ਚਲੇ ਗਏ ਜਾਂ ਮੇਰੀ ਰੋਟੀ ਚਲੇਗੀ, ਮੇਰਾ ਕੀ ਬਣੂਗਾ। ਵੈਸੇ ਵੀ ਜ਼ਮੀਨਾਂ ਨੂੰ ਅਸੀਂ ਮਾਂ ਦਾ ਦਰਜਾ ਦਿੰਦੇ ਹਾਂ। ਹੁਣ ਕਿਸਾਨਾਂ ਦੀ ਮੰਗ ਕੀ ਆ? ਕਿਸਾਨਾਂ ਦਾ ਤਾਂ ਇਹੀ ਆ ਮੋਟੇ ਤੌਰ ਤੇ ਕਿ ਭਾਈ ਇਹ ਜਿਹੜੇ ਵਾਪਸ ਲਓ, ਤੁਸੀਂ ਬਿੱਲ ਵਾਪਸ ਲਓ। ਪਰ ਸਾਡੇ ਵਰਗੇ ਬੰਦੇ ਕਹਿੰਦੇ ਆ ਕਿ ਹਾਂ ਠੀਕ ਹੈ ਯਾਰ, ਜੇ ਤੁਸੀਂ ਰਿਫਾਰਮਸ ਰੱਖਦੇ ਆ ਕੋਈ ਗੱਲ ਨਹੀਂ, ਕੋਈ ਨਵਾਂ ਆਰਡੀਨੈਂਸ ਲਿਓ। ਇਹ ਤੇ ਵਾਜਬ ਦੀ ਗੱਲ ਹੈ ਨਾ। ਕਿਸਾਨ ਵਿਚਾਰਾ ਕੁਛ ਨਹੀਂ ਮੰਗ ਰੱਖ ਰਿਹਾ, ਕਿਸਾਨ ਦੀ ਨੁਮਾਇੰਦਗੀ ਕਰ ਰਹੇ ਜਥੇਬੰਦੀਆਂ ਵਾਲੇ ਵੀ ਇੰਨੇ ਕੋਈ ਜ਼ਿਆਦਾ ਉਹ ਹੈ ਨਹੀਂ ਗੇ ਕਿ ਉਹ ਬੁੱਝੜ ਬੰਦੇ ਆ ਕਿ ਉਹਨਾਂ ਨੂੰ ਪਤਾ ਹੀ ਨਾ ਹੋਏਗਾ। ਉਹਨਾਂ ਨੂੰ ਪਤਾ ਹੈ ਕਿ ਹਾਂ ਜਿੱਥੇ ਜਿੱਥੇ ਇਹਨਾਂ ਨੇ ਸਾਨੂੰ ਹਾਸ਼ੀਏ ਤੇ ਤੱਕ ਦਿੱਤਾ ਇਹਨਾਂ ਕਾਨੂੰਨਾਂ ਦੇ ਜ਼ਰੀਏ, ਜਿੱਥੇ ਜਿੱਥੇ ਇਹਨਾਂ ਨੇ ਸ਼ੋਸ਼ਣ ਦੇ ਰਸਤੇ ਰੱਖ ਦਿੱਤੇ ਆ, ਜੇ ਉਹਨਾਂ ਚੀਜ਼ਾਂ ਨੂੰ ਦਰੁਸਤ ਕਰ ਦਿੱਤਾ ਜਾਂਦਾ, ਇੱਕ ਆਰਡੀਨੈਂਸ ਲਿਆਂਦਾ ਜਾਂਦਾ, ਜਾਂ
ਅਮੈਂਡਮੈਂਟ ਕਰ ਦਿੱਤੀ ਜਾਂਦੀ ਹੈ ਤਾਂ ਉਹ ਆਪੇ ਹੀ ਸਮਝਾ ਦੇਣਗੇ ਕਿਸਾਨ ਨੂੰ ਕਿ ਠੀਕ ਹੈ, ਆਪਣਾ ਮਸਲਾ ਹੱਲ ਹੋ ਗਿਆ। ਜੀ ਅਗਲੇ ਜਿਹੜੇ ਮਿੰਟੂ ਜੀ ਕਾਲਰ ਨੇ ਆਪਣਾ ਜਿਹੜੇ ਮੁਖਤਿਆਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਮੁਖਤਿਆਰ ਜੀ, ਹਾਂਜੀ 916 ਏਰੀਆ ਕੋਡ ਹੈ ਜੀ ਤੁਹਾਡਾ। ਜੀ ਬਲਰਾਜ ਸਿੰਘ ਜੀ, ਸਤਿ ਸ਼੍ਰੀ ਅਕਾਲ। ਮੇਰੇ ਮੈਂਟੂ ਵੀਰ ਜੀ ਨੂੰ ਬੇਨਤੀ ਵੀ ਆ, ਸਵਾਲ ਵੀ ਆ। ਇੱਕ ਦਿਨ ਜਸਟ ਟੀਵੀ ਚੈਨਲ ਤੇ ਡਿਬੇਟ ਚੱਲ ਰਹੀ ਸੀ ਤੇ KPS ਜਿਹੜਾ ਹੈਗਾ ਐਂਕਰ ਬਹੁਤ ਵਧੀਆ ਐਂਕਰ ਆ। ਉਹ ਜਿਹੜਾ ਭਾਜਪਾ ਦਾ ਐਂਕਰ ਸੀ ਚੰਨੀ ਸਾਹਿਬ, ਉਹ ਸ਼ਾਇਦ IAS ਅਫਸਰ ਆ ਰਿਟਾਇਰ, ਉਹਨਾਂ ਨੇ ਸਵਾਲ ਕੀਤਾ ਸੀ MSP ਤੇ ਕਿ ਕਿਸਾਨਾਂ ਦੀ ਜਿਹੜੀ MSP ਤੁਸੀਂ ਜ਼ਰੂਰੀ ਕਰ ਦਿਓ, ਤੁਸੀਂ ਇਹੋ ਜਿਹਾ ਆਰਡੀਨੈਂਸ ਲਿਆਓ ਜਿਹੜਾ ਤੁਹਾਡਾ ਰੇਟ ਹੈ ਫਸਲ ਦਾ ਉਹ ਕਿਸਾਨ ਨੂੰ ਮਿਲਣਾ ਹੀ ਮਿਲਣਾ ਜੋ ਗੌਰਮੈਂਟ ਨੇ ਡਿਕਲੇਅਰ ਕਰ। ਤੁਸੀਂ ਇਹੋ ਲਿਆਓ, ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਔਰ ਉਹਦੇ ਜਵਾਬ ਵਿੱਚ ਚੰਨੀ ਸਾਹਿਬ ਦਾ ਜਵਾਬ ਇਹ ਸੀ ਕਿ ਗੌਰਮੈਂਟਾਂ ਨੂੰ ਕਿਸੇ ਕਾਨੂੰਨ ਦਾ ਪਤਾ ਹੀ ਨਹੀਂ। ਹਿੰਦੁਸਤਾਨ ਦੇ ਸੰਵਿਧਾਨ ਵਿੱਚ ਇਹੋ ਜਿਹਾ ਵੀ ਕਾਨੂੰਨ ਹੈਗਾ ਆ ਕਿ ਸੈਂਟਰਲ ਗੌਰਮੈਂਟ ਨੇ ਉਹਦੇ ਲਈ ਫੰਡ ਵੀ ਰੱਖਿਆ, ਸ਼ਾਇਦ 50,000 ਕਰੋੜ ਕਿਸਾਨ ਨੇ ਦੱਸਿਆ ਕਿ ਜਿਹੜੀ ਕੋਈ ਫਸਲ ਘੱਟ ਰੇਟ ਤੇ ਦਿੱਤੀ ਹੈ MSP ਤੋਂ, ਉਹ ਜਿਹੜਾ ਚਾਨ ਸੈਂਟਰ ਕੋਲੋਂ ਸੂਬੇ ਦੀ ਸਰਕਾਰ ਉਹ ਲੈ ਸਕਦੀ ਆ। ਉਹਨਾਂ ਸਵਾਲ ਕੀਤਾ ਸੀ ਕਿ ਮੱਕੀ ਜਿਹੜੀ ਆ 700 ਰੁਪਏ ਨੂੰ ਕੁਇੰਟਲ ਵਿਕਦੀ ਆ, ਜਦ ਕਿ ਉਹ 1700-1800 ਦਾ ਬੋਲਿਆ। ਉਹ ਕਹਿੰਦੇ ਸਾਡੀਆਂ ਸਰਕਾਰਾਂ ਦੀ ਨਲਾਇਕੀ ਆ ਕਿ ਉਹ ਬਿੱਲ ਬਣਾ ਕੇ ਸੈਂਟਰ ਸਰਕਾਰ ਨੂੰ ਭੇਜਣ। ਇਹ ਲਾ ਹੈਗਾ ਕਿ ਗੌਰਮੈਂਟ ਜਿਹੜੀ ਆ ਸਟੇਟ ਗੌਰਮੈਂਟ ਸਾਰਾ ਪੈਸਾ ਫਸਲਾਂ ਦਾ ਗਰਾ ਸਕਦੀ ਹੈ ਸੈਂਟਰ ਸਰਕਾਰ ਕੋਲੋਂ। ਇਹ ਕਰਨਾਟਕ ਸਰਕਾਰ ਜਿਹੜੀ ਆ, ਇਹ ਹਿੰਦੁਸਤਾਨ ਚ ਕੋਈ ਇੱਕ ਸੂਬਾ ਕਰਨਾਟਕ ਸਰਕਾਰ ਜਿਹੜੀ ਆ ਉਹ ਇਹ ਪੈਸੇ ਲੈ ਰਹੀ ਆ, ਉਹ ਲੈ ਕੇ ਜ਼ਿਮੀਂਦਾਰਾਂ ਦੇ ਖਾਤੇ ਪਾ ਰਹੀ ਆ। ਇਹਦੇ ਬਾਰੇ ਭੋਗ ਕਰਿਓ ਤੇ ਥੋੜੇ ਜਿਹੇ ਇਹਦੇ ਬਾਰੇ ਦੱਸਿਓ। ਧੰਨਵਾਦ ਜੀ। ਸਰ ਭੋਲੀਆਂ ਗੱਲਾਂ ਨਾ ਕਰੋ। ਉਹਨਾਂ ਨੇ ਤੇ GST ਦਾ ਪੈਸਾ ਨੱਪ ਲਿਆ, ਉਹਨਾਂ ਨੇ ਤਾਂ GST ਦਾ ਪੈਸਾ ਨੱਪ ਲਿਆ ਜਿਹੜਾ ਕਿ ਮਤਲਬ ਕਿ ਲਾ ਲਓ ਕਿ 2-3 ਸਾਲ ਪਹਿਲਾਂ ਦਾ ਹੀ ਹੈ। 2-3 ਸਾਲ ਪਹਿਲੇ GST ਆਈ ਹੈ ਨਾ, ਉਹ ਤਾਂ GST ਦਾ ਪੈਸਾ ਨਹੀਂ ਦੇ ਰਹੇ। ਕੌਣ ਦੇਊਗਾ ਪੈਸਾ ਤੁਹਾਨੂੰ ਫਸਲਾਂ ਦਾ? ਔਰ ਜਿੰਨੀ ਕ੍ਰੌਪ ਆਪਣੇ ਹੁੰਦੀ ਆ, ਫਸਲ ਹੁੰਦੀ ਹੈ ਕਿਸ਼ਮਾਈ ਦੀ, ਤੇ ਜੇ ਉਹ ਸਾਰੀ ਦੀ ਸਾਰੀ ਕੱਲ ਨੂੰ ਖੁੱਲੀ ਮੰਡੀ 'ਚ MSP ਤੋਂ ਘੱਟ ਵਿਕਦੀ ਆ, ਉਹ ਗੱਲ ਦੇਖ ਲਓ ਕਿੱਥੋਂ ਤੱਕ ਚੱਲ ਜਾਣੀ ਆ। ਕੁਆਂਟਲ ਦਾ ਵੀ ਜੇ ਤੁਸੀਂ ਲਾ ਲਓ ਕਿ 500 ਦਾ ਘਾਟਾ ਪਿਆ ਤੇ ਫਸਲ ਤੁਹਾਡੀ ਹੈਗੀ 40 ਲੱਖ ਮੀਟ੍ਰਿਕ ਟਨ, ਤਾਂ ਇੰਨਾ ਪੈਸਾ ਦੇ ਦੂਗੀ? ਮਤਲਬ ਹੀ ਨਹੀਂ ਸਰ, ਮਤਲਬ ਹੀ ਨਹੀਂ ਹੈ। ਪਤਾ ਨਹੀਂ ਉਹ ਕਾਨੂੰਨ ਹੈਗਾ ਜਾਂ ਨਹੀਂ ਹੈਗਾ, ਪੜਚੋਲ ਕਰਨ ਦੀ ਲੋੜ ਹੀ ਨਹੀਂ। ਨਿਚੋੜ ਲੈ ਲਓ ਕਿ ਜਿਹੜੀ ਸਰਕਾਰ GST ਦੇ ਵਿੱਚ ਪ੍ਰਬੰਧ ਕਰਦੀ ਆ ਕਿ ਅਸੀਂ ਮਤਲਬ ਕਿ ਜੋ ਕੰਪਨਸੇਸ਼ਨ ਦੇਣਾ ਉਹਦੇ ਸੈਸ ਦੇ ਵਿੱਚੋਂ ਇਹਨਾਂ ਨੂੰ 5 ਸਾਲ ਵਾਸਤੇ 14% ਦੀ ਦਰ ਦੇ ਨਾਲ ਅਸੀਂ ਇਹਨਾਂ ਦੀ ਭਰਪਾਈ ਕਰਨੀ ਹੈ, ਉਹ ਅੱਜ ਦੀ ਘੜੀ ਦੇ ਵਿੱਚ ਨੱਪ ਕੇ ਬੈਠ ਕੇ ਪੈਸਾ ਉਹ ਕਹਿੰਦੇ ਕਿ ਕੇਂਦਰ ਜ਼ਿੰਮੇਵਾਰੀ ਨਹੀਂ ਹੈ। ਸੋ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਰਕਾਰ ਕਿਸ ਰਸਤੇ ਤੇ ਚੱਲ ਰਹੀ ਹੈ। ਉਹ ਕਹਿੰਦੇ ਬੋਰੋ ਕਰ ਲਓ, RBI ਤੋਂ ਬੋਰੋ ਕਰ ਲਓ। ਜੇ ਤੁਸੀਂ 97,000 ਕਰੋੜ ਲਾਓਗੇ ਤਾਂ ਤੁਸੀਂ ਇੱਧਰੋਂ ਲੈ ਲਓ, ਠੀਕ ਹੈ ਨਾ। ਤੇ 97,000 ਲੱਖ ਸ਼ਾਇਦ ਇਸ ਤਰ੍ਹਾਂ ਦੀ ਕੋਈ ਰਕਮ ਹੈ, ਚਲੋ ਜਿੰਨੀ 97,000 ਕਰੋੜ ਹੈ ਸ਼ਾਇਦ, ਤਾਂ ਉਹ ਉੱਥੋਂ ਲੈ ਲਓ। ਤੇ ਜੇ ਤੁਸੀਂ ਇੱਧਰੋਂ ਲੈਣੀ ਆ ਤਾਂ ਭਾਈ ਫਿਰ ਇੱਦਾਂ ਕਰੋ ਕਿ ਜਿਹੜਾ ਵਿਆਜ ਵੀ ਤੁਹਾਨੂੰ ਦੇਣਾ ਪਊਗਾ ਮੂਲ ਵੀ ਤੁਹਾਨੂੰ ਦੇਣਾ ਪਊਗਾ। ਜੇ 97,000 ਤੁਸੀਂ ਲੈਂਦੇ ਹੋ ਤਾਂ ਫਿਰ ਅਸੀਂ ਉਹ ਜਿਹੜੀ ਹੈਗੀ ਆ ਇੰਟਰਸਟ ਦੀ ਰਾਸ਼ੀ ਉਹ ਅਸੀਂ ਜੋ ਕੰਪਨਸੇਸ਼ਨ ਸੈੱਟ ਆਊਗਾ ਜਿਵੇਂ ਜਿਵੇਂ ਆਊਗਾ ਤੁਹਾਨੂੰ ਦੇਈ ਚੱਲਾਂਗੇ। ਕੋਈ ਜਵਾਬ ਹੈ? ਇਹ ਕੋਈ ਕਹਿ ਲਓ ਕਿ ਜ਼ਬਾਨ ਦੀ ਪਗਾਉਣ ਵਾਲੀ ਗੱਲ ਹੈ। ਸੋ ਇਸ ਕਰਕੇ ਇਸ ਸਰਕਾਰ ਤੇ ਸਰ ਯਕੀਨ ਕਰਨਾ ਬਹੁਤ ਔਖਾ ਹੈ। ਜਿਹੜੀ ਸਰਕਾਰ ਇਹ ਕਹਿ ਕੇ ਮੁੱਕਰ ਜਾਂਦੀ ਆ ਕਿ ਦੇਖੋ ਜੀ ਅਸੀਂ ਸਵਾਮੀਨਾਥਨ ਸਿਫਾਰਸ਼ਾਂ ਜਿਹੜੀਆਂ ਉਹ ਲਾਗੂ ਕਰਾਂਗੇ, ਤੇ ਮੁੜ ਕੇ ਜਾ ਕੇ ਉੱਥੇ ਹਲਫਨਾਮਾ ਦਿੰਦੇ ਸੁਪਰੀਮ ਕੋਰਟ 'ਚ ਕਿ ਜੇ ਇਸ ਤਰ੍ਹਾਂ ਕੀਤਾ ਗਿਆ ਤੇ ਆਰਥਿਕਤਾ ਦੇ ਖੇਤਰ 'ਚ ਫਰਲੋ ਆ ਜਾਣੀ ਹੈ, ਉਹਦੇ ਤੇ ਕੌਣ ਯਕੀਨ ਕਰੂਗਾ? ਜੀ ਜੀ ਬਿਲਕੁਲ। ਕਈ ਇਹਦੀ ਬੰਦਾ ਭੋਲੇ ਭੱਲ 'ਚ ਫਸ ਜਾਂਦਾ, ਸੋਚਦਾ ਵੀ ਕਿਤੇ ਸੱਚੀ ਇਹਨਾਂ ਨੇ ਗੱਲ ਸੁਣ ਲੈਣੀ ਹੈ ਤੇ ਜਿਹੜੀ ਇਹ ਮੰਨ ਲੈਣੀ ਆ। ਹਰਿੰਦਰ ਜੀ ਸਤਿ ਸ਼੍ਰੀ ਅਕਾਲ।
ਹਾਂਜੀ ਹਰਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਇਹ ਆ ਵੀ ਆਪਣੇ ਬਾਦਲ ਸਾਹਿਬ ਧਰਨੇ ਦੇ ਆ ਕੇ ਬੈਠੇ ਆ, ਕੀ ਇਹ ਹੁਣ ਭਾਜਪਾ ਨੂੰ ਛੱਡ ਕੇ ਆ ਕੇ ਬੈਠੇ ਆ? ਉਦੋਂ ਸਾਈਨ ਵੀ ਕਰਤੇ ਇਹਨਾਂ ਨੇ ਜਾ ਕੇ ਆਪਣੇ ਆਰਡੀਨੈਂਸ ਦੇ ਉੱਤੇ ਹੱਕ ਦੇ ਵਿੱਚ, ਤੇ ਹੁਣ ਮਤਲਬ ਇਹ ਭਾਜਪਾ ਨੂੰ ਛੱਡ ਕੇ ਬੈਠੇ ਜਾਂ ਭਾਜਪਾ ਨੂੰ ਨਾਲ ਲੈ ਕੇ ਧਰਨੇ ਤੇ ਬੈਠੇ ਆ ਜੀ? ਥੈਂਕ ਯੂ ਜੀ। ਜੀ ਭਾਜਪਾ ਤਾਂ ਕਿੱਥੇ, ਇਹਨਾਂ ਦੇ ਨਾਲ ਭਾਜਪਾ ਤਾਂ ਅਲੱਗ ਆ। ਪਰ ਦੇਖੋ ਮੈਂ ਜਿਸ ਤਰ੍ਹਾਂ ਅੱਜ ਸਾਡੇ ਨਾ ਇੱਥੇ ਇਲਾਕੇ ਦੇ ਆ ਵੱਡੇ ਭਾਈ ਆ ਸਾਡੇ ਦੇ, ਚਲੋ ਚਰਨਜੀਤ ਬਰਾੜ ਜੀ ਇਹਨਾਂ ਦੇ ਬੁਲਾਰੇ ਆ, ਉਹ ਜਦੋਂ ਬੋਲਦੇ ਮੈਂ ਨੋਟ ਕੀਤੇ, ਉਹਨਾਂ ਦੇ ਬਰੋਬਰ ਬੈਠਾ ਸੀਗਾ ਬਹੁਤ ਤੇਜ਼ ਤਰਾਰ ਬੁਲਾਰਾ ਭਾਜਪਾ ਦਾ। ਜਿਸ ਤਰੀਕੇ ਨਾਲ ਉਹਨਾਂ ਨੇ ਆੜੇ ਹੱਥੀ ਜਿਹਨੂੰ ਆਪਾਂ ਕਹਿੰਦੇ ਲਕੋ ਲਿਆ ਚਰਨਜੀਤ ਬਰਾੜ ਨੇ, ਤਾਂ ਜਿਸ ਤਰੀਕੇ ਨਾਲ ਬੀਬਾ ਬਾਦਲ ਨੇ ਕਿਹਾ ਸੀਗਾ ਮੇਰੇ ਖਿਆਲ ਦੇ ਨਾਲ ਕੱਲ ਕਿ ਅਸੀਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ, ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਲਈ ਗੱਠਜੋੜ ਜ਼ਰੂਰੀ ਨਹੀਂ, ਮੇਰੇ ਖਿਆਲ ਦੇ ਨਾਲ ਅਕਾਲੀ ਦਲ ਬਾਦਲ ਵਾਲੇ ਕਿਤੇ ਨਾ ਕਿਤੇ ਸੋਚ ਕੇ ਚੱਲ ਰਹੇ ਆ ਕਿ ਹੁਣ ਅਸੀਂ ਕਿਤੇ ਨਾ ਕਿਤੇ ਲੀਡ ਖਿੱਚ ਦੇਈਏ। ਮੇਰੇ ਖਿਆਲ ਦੇ ਨਾਲ ਗੱਠਜੋੜ ਜਿਹੜਾ ਤਕਰੀਬਨ ਕਰ ਚੁੱਕਾ, ਜੇ ਕਿਤੇ ਬਚਦਾ ਹੈ ਤਾਂ ਸ਼ਾਇਦ ਕਿਸੇ ਐਸੇ ਨੁਕਤੇ ਤੇ ਜਾ ਕੇ ਬਚ ਸਕਦਾ ਜਿੱਥੇ ਕੋਈ ਮੰਨ ਲਓ ਮੰਗ ਮੰਗੀ ਜਾਂਦੀ ਹੈ ਤਾਂ ਉਹਦੇ ਵਿੱਚ ਅਕਾਲੀ ਜਿਹੜੇ ਆ ਉਹ ਇਹ ਕਹਿ ਸਕਣ ਜੋਗੇ ਹੋਣ ਕਿ ਹਾਂਜੀ ਅਸੀਂ ਇਹ ਸਾਰਾ ਕੁਝ ਕਰਵਾਇਆ ਵਾ। ਜੀ 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 ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ